ਘਰ ਪਹੁੰਚਣ ਤੇ ਨਾਸਰ ਬਿਰਾਜ ਤੇ ਉਹਨਾਂ ਦੇ ਬੱਚਿਆਂ ਨੇ ਸਾਡਾ ਇਸਤਕਬਾਲ ਕੀਤਾ। ਸੱਜਣੋ ਤੇ ਮਿੱਤਰੋ, ਅਸਲਾਮ ਅਲੈਕੁਮ। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਹੈ ਤੁਹਾਡੇ ਆਪਣੇ ਪ੍ਰੋਗਰਾਮ ਪ੍ਰਾਹੁਣੇ ਦੇ ਵਿੱਚ ਇੱਕ ਨਵੇਂ ਪ੍ਰਾਹੁਣੇ ਦੇ ਨਾਲ। ਨਾਜ਼ਰੀਨ, ਪੰਜਾਬ ਦੀ ਮਿੱਟੀ ਬੜੀ ਜ਼ਰਖੇਜ਼ ਹੈ। ਇਹਦੀ ਮਹਿਕ ਫਨ ਦੇ ਜ਼ਰੀਏ ਦੁਨੀਆ ਭਰ ਵਿੱਚ ਪਹੁੰਚਦੀ ਹੈ। ਖਾਸ ਤੌਰ ਤੇ ਪੰਜਾਬ ਦੇ ਗੁਲੂਕਾਰ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਜੋੜਦੇ ਨੇ ਤੇ ਮੁਹੱਬਤਾਂ ਵੰਡਦੇ ਨੇ। ਸਾਡੇ ਅੱਜ ਦੇ ਪ੍ਰਾਹੁਣੇ ਪਹਿਲੇ ਭੰਗੜਾ ਕਿੰਗ ਦੇ ਨਾਂ ਤੋਂ ਮਸ਼ਹੂਰ ਸਨ ਤੇ ਹੁਣ ਪਾਕਿਸਤਾਨ ਦੇ ਦਲੇਰ ਮਹਿਦੀ ਕਹਿਲਵਾਉਂਦੇ ਨੇ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਪੰਜਾਬੀ ਸਿੰਗਰ ਨਾਸਰ ਬਿਰਾਜ ਹੋਰਾਂ ਦੇ ਨਾਲ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਜੀ। ਨਾਸਰ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਪ੍ਰਾਹੁਣੇ ਦੇ ਪ੍ਰੋਗਰਾਮ ਦੇ ਵਿੱਚ। ਮੈਂ ਵੀ ਨਾਲ ਤੁਹਾਨੂੰ ਜੀ ਆਇਆਂ ਕਰਨਾ ਵਾ। ਅੱਛਾ, ਇਹ ਨਾਸਰ ਬਿਰਾਜ ਜੀ, ਇਹ ਕੀ ਨਾਂ ਹੋਇਆ ਸਰ? ਕਿਹਨੇ ਰੱਖਿਆ ਸੀ ਤੁਹਾਡਾ ਨਾਮ? ਅੱਛਾ, ਇਹ ਇਸ ਤਰ੍ਹਾਂ ਹੈ ਕਿ ਨਾਸਰ ਬਿਰਾਜ ਦਾ ਮਤਲਬ ਹੈ ਜਿਵੇਂ ਗੁੱਡੂ ਬਿਰਾਜ ਹੈ। ਹਾਂਜੀ। ਤੇ ਗੁੱਡੂ ਬਿਰਾਜ ਦਾ ਮਤਲਬ ਇਹ ਹੈ ਕਿ ਜਿਵੇਂ ਉੱਭਰਦਾ ਹੋਇਆ ਚਸ਼ਮਾ। ਤੇ ਉਸ ਤੋਂ ਬਾਅਦ ਇਹ ਕਿ ਸਾਡੇ ਸ਼ੋਅਬਿਜ਼ ਦੇ ਵਿੱਚ ਨਾ ਕੋਈ ਨਾਂ ਥੋੜਾ ਜਿਹਾ ਚੇਂਜ ਹੁੰਦਾ ਹੈ ਨਾਮ। ਹੁਣ ਸਾਰੇ ਨਾਸਰ ਤੇ ਹੋਣਗੇ, ਬਿਰਾਜ ਕੋਈ ਨਹੀਂ ਹੋਏਗਾ। ਤੇ ਇਸ ਵਾਸਤੇ ਨਾਂ ਰੱਖਿਆ ਸੀ ਨਾਮ। ਨਹੀਂ, ਇਹ ਕਿਹਨੇ ਰੱਖਿਆ ਸੀ ਤੁਹਾਡਾ ਨਾਮ? ਇਹ ਮੇਰੇ ਦੋਸਤ ਨੇ, ਬਹੁਤ ਅੱਛੇ ਨਾਮ ਉਹਨਾਂ ਨੇ ਰੱਖਿਆ ਸੀ ਨਾਮ। ਸ਼ੀਕੂ ਖਾਨ ਸਿੰਗਰ ਨੇ। ਅੱਛਾ, ਉਹ ਵੀ ਸਿੰਗਰ ਨੇ? ਹਾਂਜੀ, ਉਹ ਵੀ ਸਿੰਗਰ। ਉਹਨਾਂ ਕਿਹਾ ਯਾਰ ਤੇਰਾ ਬਿਰਾਜ ਹੋਣਾ ਚਾਹੀਦਾ ਤੇ ਤੇਰਾ ਤਖੱਲਸ ਬਹੁਤ ਅੱਛਾ ਆਏਗਾ। ਅੱਛਾ, ਤੇ ਇਹ ਗਾਣ ਦਾ ਸ਼ੌਕ ਕਿ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ? ਦੇਖੋ ਜੀ, ਸਾਰੀ ਦੁਨੀਆ ਹੀ ਕਹਿੰਦੀ ਹੈ ਬਚਪਨ ਤੋਂ, ਮੈਂ ਤੇ ਕਹਾਂਗਾ ਬਚਪਨ ਤੋਂ ਹੀ ਹੈ। ਅੱਛਾ ਅੱਛਾ, ਮਤਲਬ ਬਚਪਨ ਤੋਂ ਜਾ ਕੇ ਸ਼ੌਕ ਸ਼ੁਰੂ ਕਰ ਦਿੱਤਾ। ਅੱਲਾ ਦਾ ਨਾਮ ਲੈ ਕੇ ਤੇ ਕੰਮ ਠੀਕ ਜਾ ਰਿਹਾ, ਬੜਾ ਵਧੀਆ ਜਾ ਰਿਹਾ। ਇਹ ਜਿਹੜਾ ਤੁਸੀਂ ਇੱਕ ਖਾਸ ਗੈਟਅਪ ਬਣਾਇਆ ਹੈ, ਇਹ ਮਤਲਬ ਪਾਕਿਸਤਾਨ ਦੇ ਵਿੱਚ ਰਹਿੰਦਿਆਂ ਆ ਇਹ ਥੋੜਾ ਜਿਹਾ ਇਹ ਵਾਲਾ ਗੈਟਅਪ ਬਣਾਉਣਾ, ਇਹ ਕਿਹਨੇ ਤੁਹਾਨੂੰ ਤਜਵੀਜ਼ ਦਿੱਤੀ ਹੈ ਵਾਲੀ? ਅੱਛਾ, ਇਹ ਇਸ ਵਾਸਤੇ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਨਾ ਉਹ ਸਿੰਗਰ ਜਿਹੜਾ ਨਾ ਉਹਨੂੰ ਸਿੰਗਰ ਲੱਗਣਾ ਚਾਹੀਦਾ ਸ਼ਾਦੀ ਵਾਲੇ ਘਰ ਜਾ ਕੇ, ਰੋਟੀ ਖਾਣ ਵਾਲਾ ਪ੍ਰਾਹੁਣਾ ਨਾ ਲੱਗੇ। ਇਸ ਵਾਸਤੇ ਮੈਂ ਆਪਣਾ ਗੈਟਅਪ ਕੀਤਾ ਬੜਾ ਅੱਛਾ। ਫਿਰ ਮੇਰੇ ਉਸਤਾਦ ਜਿਹੜੇ ਸ਼ਮਸ਼ੇਰ ਸਿੰਘ ਸਨ, ਜਿਹੜੇ ਦਲੇਰ ਮਹਿੰਦੀ ਦੇ ਵੀ ਉਸਤਾਦ ਨੇ ਨਾ ਬਲਾ, ਉਹਨਾਂ ਨੂੰ ਸਿਖਾਉਂਦੇ ਰਹੇ ਨੇ। ਤੇ ਉਹਨਾਂ ਨੇ ਫਿਰ ਆ ਕੇ ਉਹਨਾਂ ਨਾਲ ਬਕਾਇਦਾ ਉਸਤਾਦੀ ਸ਼ਾਗਿਰਦੀ ਕੀਤੀ। ਤਾਰਕ ਤਾਫੂ ਸਾਹਿਬ ਦੇ ਘਰ ਨਾ ਪੂਰਾ ਮੀਡੀਆ ਸੀ ਨਾ, ਤੇ ਬੜੇ ਚੰਗਾ ਤੇ ਵਧੀਆ ਲੱਗਾ ਇਨਾਮ। ਅੱਛਾ, ਨਹੀਂ ਤੇ ਇਹ ਸ਼ਮਸ਼ੇਰ ਸਿੰਘ ਸਾਹਿਬ ਨਾਲ ਤੁਹਾਡਾ ਤਾਰਫ ਕਿਸ ਤਰ੍ਹਾਂ ਹੋ ਗਿਆ? ਉਹਨਾਂ ਦਾ ਤਾਰਫ ਇਸ ਤਰ੍ਹਾਂ ਹੋਇਆ ਕਿ ਉਹ ਜਦੋਂ ਪਾਕਿਸਤਾਨ ਹੈ, ਦਲੇਰ ਮਹਿੰਦੀ ਸਾਹਿਬ ਦੇ ਭੰਗੜੇ ਬਹੁਤ ਸੁਣਦਾ ਸੀ ਤੇ ਗੱਲਬਾਤ ਵੀ ਹੁੰਦੀ ਸੀ। ਉਹਨਾਂ ਕਿਹਾ ਅੱਛਾ ਹੁਣ ਜਰਾ ਪਾਬੰਦੀ ਲੱਗੀ ਹੈ ਤੇ ਭਰਾ ਮੇਰਾ ਆ ਰਿਹਾ ਤੇ ਤੁਸੀਂ ਇਹਦੀ ਉਸਤਾਦੀ ਸ਼ਾਗਿਰਦੀ ਕਰ ਲਓ ਜਨਾਬ ਨਾਲ। ਤੁਸੀਂ ਸਮਝੋ ਮਹਿੰਦੀ ਖਾਨਦਾਨ ਦੇ ਤੁਸੀਂ ਸ਼ਾਗਿਰਦ ਹੋ ਜਨਾਬ। ਅੱਛਾ, ਨਹੀਂ ਮਕਸਦ ਹੈ ਕਿ ਦਲੇਰ ਮਹਿੰਦੀ ਦੇ ਨਾਲ ਤੁਹਾਡਾ ਪਹਿਲੇ ਨਾਲ ਰਾਬਤਾ ਸੀ? ਹਾਂਜੀ ਹਾਂਜੀ ਹਾਂਜੀ, ਬਿਲਕੁਲ। ਮੈਂ ਭੰਗੜਾ ਪਾਉਣਾ ਕਰਦਾ ਸੀ ਨਾ, ਤੇ ਕਿਸੇ ਮੇਰੇ ਦੋਸਤ ਨੇ ਜਨਾਬ ਨਾਲ ਰਾਬਤਾ ਕਰਾਇਆ ਸੀ ਕਿ ਇਹਦਾ ਭੰਗੜਾ ਸੁਣੋ ਜੀ ਬਹੁਤ ਅੱਛਾ ਤੇ ਤੁਹਾਡੇ ਗੈਟਅਪ ਦੇ ਵਿੱਚ ਆਉਂਦਾ ਜਨਾਬ। ਅੱਛਾ, ਫਿਰ ਬਕਾਇਦਾ ਉਸਤਾਦੀ ਸ਼ਾਗਿਰਦੀ ਸ਼ੁਰੂ ਕਰ ਦਿੱਤੀ। ਤੇ ਉਸਤਾਦੀ ਸ਼ਾਗਿਰਦੀ ਸ਼ਮਸ਼ੇਰ ਸਿੰਘ ਸਾਹਿਬ ਨੇ ਤੁਹਾਨੂੰ ਬਕਾਇਦਾ ਆਪਣੀ ਸ਼ਾਗਿਰਦੀ 'ਚ ਲਿਆ? ਹਾਂਜੀ ਬਿਲਕੁਲ ਜੀ। ਇਹ ਤਾਰਕ ਤਾਫੂ ਸਾਹਿਬ ਦੇ ਘਰ ਨਾਲ ਉਸਤਾਦੀ ਸ਼ਾਗਿਰਦੀ ਹੋਈ ਹੈ। ਗੰਡਾ ਬੰਡ ਮੈਂ ਉਹਨਾਂ ਦਾ ਸ਼ਾਗਿਰਦ ਹੈਗਾ। ਅੱਛਾ, ਪੂਰੀਆਂ ਰਸਮਾਂ ਕੀਤੀਆਂ ਗਈਆਂ ਨੇ, ਆਰਟੀਫੀਸ਼ੀਅਲ ਮੈਂ ਨਹੀਂ ਬਣਿਆ। ਫਿਰ ਸ਼ਾਗਿਰਦੀ ਦੇ ਬਾਅਦ ਬਕਾਇਦਾ ਉਹਨਾਂ ਕੋਲੋਂ ਸਿੱਖਿਆ? ਹਾਂਜੀ, ਫਿਰ ਮੈਂ ਦੁਬਈ ਗਿਆ ਰਿਹਾ ਵਾਂ ਤੇ ਦੁਬਈ ਉਹ ਵੀ ਉਹਨਾਂ ਦੇ ਸ਼ੌਕ ਵਗੈਰਾ ਵੀ ਹੁੰਦੇ ਸਨ। ਉੱਥੇ ਜਾ ਕੇ ਫਿਰ ਕੋਈ ਥੋੜੀ ਤਾਲੀਮ ਉਹਨਾਂ ਕੋਲੋਂ ਲਿੱਤੀ। ਉਸ ਤੋਂ ਬਾਅਦ ਉਹਨਾਂ ਕਿਹਾ ਮੇਰੀਆਂ ਦੁਆਵਾਂ ਨੇ ਤੈਨੂੰ ਸੱਤੇ ਮੇਰਾ ਨਹੀਂ ਨਾਮ, ਤੂੰ ਜੋ ਮਰਜ਼ੀ ਕਰ, ਲੇਕਿਨ ਦੁਆਵਾਂ ਐਸੀਆਂ ਲੱਗੀਆਂ ਨੇ ਕਿ ਬਹੁਤ ਅੱਛਾ ਇਨਾਮ ਨਿਜ਼ਾਮ ਚੱਲ ਰਿਹਾ। ਉਸ ਤੋਂ ਬਾਅਦ ਫਿਰ ਦਲੇਰ ਮਹਿੰਦੀ ਸਾਹਿਬ ਦੇ ਨਾਲ ਵੀ ਤੁਸੀਂ ਰਾਬਤੇ 'ਚ ਰਹੇ ਔਰ ਉਹਨਾਂ ਦੇ ਨਾਲ ਵੀ ਕੋਈ ਕਦੀ ਹੋਇਆ ਕਿ ਪਰਫਾਰਮ ਕੀਤਾ ਹੋਵੇ? ਹਾਂਜੀ, ਮੈਂ ਪਰਫਾਰਮ ਤੇ ਨਹੀਂ ਹਾਲੇ ਕੀਤਾ ਕਿਉਂਕਿ ਦੁਬਈ ਮੇਰੀ ਮੁਲਾਕਾਤ ਹੋਈ ਸੀ ਨਾ, ਤੇ ਫਿਰ ਮੁਲਾਕਾਤ ਦਾ ਮੌਕਾ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਪਾਕਿਸਤਾਨ ਮੈਂ ਆਵਾਂਗਾ ਤੇ ਮੈਂ ਸਿੱਧਾ ਜਨਾਬ ਪਹਿਲੇ ਤੇਰੇ ਘਰ ਆਵਾਂਗਾ ਤੇ ਮਿਲ ਕੇ ਜਾਵਾਂਗਾ, ਕਿਉਂਕਿ ਵੀਡੀਓ ਕਾਲ ਦੇ ਉੱਤੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਬੜੇ ਚੰਗਾ ਲੱਗਦਾ ਜਨਾਬ। ਉਹ ਵੀਡੀਓ ਕਾਲ ਆਪ ਹੀ ਕਰਦੇ ਨੇ ਕਿਉਂਕਿ ਮੈਂ ਤੇ ਨਹੀਂ ਕਰ ਸਕਦਾ। ਇੰਨਾ ਵੱਡਾ ਮਹਾਨ ਜਨਾਬ ਉਸਤਾਦ ਹੋਵੇ ਤੇ ਮੈਂ ਕਿਤਨਾ ਜਨਾਬ ਉਹਨਾਂ ਦੇ ਟਾਈਮ ਇੱਧਰ ਉੱਧਰ ਕਰਦੇ ਹਾਂ। ਉਹ ਆਪ ਹੀ ਕਰਦੇ ਨੇ ਤੇ ਹਰ ਚੌਥੇ ਰੋਜ਼ ਤੀਜੇ ਰੋਜ਼ ਬਾਅਦ ਗੱਲਬਾਤ ਕਰਦੇ ਨੇ। ਉਹਨਾਂ ਨੇ ਤੁਹਾਨੂੰ ਕਦੀ ਕੋਈ ਤਜਵੀਜ਼ ਦਿੱਤੀ ਹੋਵੇ, ਕੋਈ ਆਈਡੀਆ ਦਿੱਤਾ ਹੋਵੇ ਕਿ ਜੀ ਇਸ ਤਰ੍ਹਾਂ ਗਾਓ ਤੇ ਇਹ ਗਾਓ? ਉਹਨਾਂ ਦਾ ਆਈਡੀਆ ਇਹੋ ਹੀ ਸੀ ਕਿ ਬੜਾ ਸੋਹਣਾ ਗਾ ਰਹੇ, ਬੜਾ ਚੰਗੀ ਤੇਰੀ ਡਰੈਸਿੰਗ ਹੁੰਦੀ ਹੈ ਔਰ ਤੂੰ ਮਾਂ ਬੋਲੀ ਪੰਜਾਬੀ ਦਾ ਜਿਹੜਾ ਪ੍ਰਚਾਰ ਹੈ ਨਾ
ਇਹ ਸ਼ੁਰੂ ਕਰਦੇ ਜਨਾਬ ਤੇ ਦੁਨੀਆ ਦੇ ਵਿੱਚ ਨਾਂ ਤੇਰਾ ਹੋਏਗਾ ਜਨਾਬ, ਕਿਉਂਕਿ ਇੱਥੋਂ ਸਾਡੇ ਦਿਲਜੀਤ ਸਿੰਘ ਕਰ ਰਿਹਾ ਹੈ ਤੇ ਪਾਕਿਸਤਾਨ 'ਚੋਂ ਮੈਂ ਤੈਨੂੰ ਵੇਖਣਾ ਪਿਆ ਤੋ ਜਨਾਬ ਚੌਧਰੀ ਇਲਿਆਸ ਘੁੰਮਣ ਸਾਹਿਬ ਨੇ ਬੈਨ ਅਲ-ਅਕਵਾਮੀ ਸ਼ੋਹਰਤ ਯਾਫਤਾ ਸ਼ਾਇਰ ਨੇ ਜਨਾਬ, ਉਹਨਾਂ ਨੇ ਫਿਰ ਗਾਣੇ ਲਿਖ ਕੇ ਦਿੱਤੇ ਜਨਾਬ ਮੈਨੂੰ ਮਾਂ ਬੋਲੀ ਪੰਜਾਬੀ ਦੇ, ਤੇ ਉਹ ਮੈਂ ਪਰਫਾਰਮ ਕਰਨਾ ਜਨਾਬ, ਤੇ ਜਿਹੜੇ ਉਹ ਵੀ ਸੁਣਦੇ ਨੇ ਮੈਂ ਸਾਰਾ ਕੰਮ ਆਪਣਾ ਉਹਨਾਂ ਨੂੰ ਭੇਜ ਦੇਣਾ WhatsApp ਤੇ ਸੁਣ ਕੇ ਤੇ ਬੜਾ ਐਪਰੀਸ਼ੀਏਟ ਕਰ ਦਿੰਦਾ। ਦਲੇਰ ਮਹਿਦੀ ਸਾਹਿਬ, ਹਾਂਜੀ। ਅੱਛਾ, ਤੇ ਇਹ ਤੁਸੀਂ ਪੰਜਾਬੀ ਦੇ ਵਿੱਚ ਗਾਣਾ ਕਿਉਂ ਸ਼ੁਰੂ ਕੀਤਾ? ਪੰਜਾਬੀ ਵਿੱਚ ਦੇਖੋ ਪੰਜਾਬੀ ਸਾਡੀ ਮਾਂ ਬੋਲੀ ਜ਼ਬਾਨ ਹੈ ਔਰ ਇਹਦਾ ਪ੍ਰਚਾਰ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡਾ ਪੰਜਾਬ ਜਿਹੜਾ ਨਾ ਇੱਕ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ। ਚੜ੍ਹਦਾ ਪੰਜਾਬ। ਇਹਨਾਂ ਨੂੰ ਜੋੜੋ ਨਾ ਤੇ ਫਿਰ ਪੰਜਾਬੀ ਜਿਹੜੀ ਬੜੀ ਸੋਹਣੀ ਨਿਕਲਦੀ ਹੈ ਵਿੱਚੋਂ। ਤੇ ਇਸ ਵਾਸਤੇ ਤੁਸੀਂ ਪੰਜਾਬੀ ਜ਼ਬਾਨ ਇਖਤਿਆਰ ਕੀਤੀ? ਬਿਲਕੁਲ ਜੀ। ਕਦੀ ਉਰਦੂ 'ਚ ਵੀ ਗਾਇਆ ਹੋਵੇ? ਉਰਦੂ ਦੇ ਵਿੱਚ ਘੱਟ ਗਾਣਾ ਵਾ, ਜ਼ਿਆਦਾ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਹੀ ਜ਼ਿਆਦਾ ਮੈਂ। ਅੱਛਾ, ਤੇ ਇਹ ਕਦੀ ਮਤਲਬ ਇਸ ਤੋਂ ਇਲਾਵਾ ਇਹ ਜਿਹੜੇ ਤੁਸੀਂ ਗਾਣੇ ਛਾਣੇ ਗਾਉਂਦੇ ਹੋ ਇਹ ਤੇ ਤੁਸੀਂ ਰਿਕਾਰਡ ਕਰਾਉਂਦੇ ਹੋਵੋਗੇ ਨਾ? ਜੀ ਜੀ ਜੀ। ਤੇ ਵੈਸੇ ਵੀ ਕਦੀ ਕੋਈ ਇਹ ਮੇਲਿਆਂ ਸ਼ੇਲਿਆਂ 'ਚ ਵੀ ਪਰਫਾਰਮ ਕੀਤਾ ਹੋਵੇ? ਹਾਂਜੀ ਬਿਲਕੁਲ, ਮੇਲਿਆਂ ਦੇ ਵਿੱਚ ਜਾਈਦਾ, ਲੋਕ ਸ਼ੌਕ ਨਾਲ ਬੁਲਾਉਂਦੇ ਨੇ ਜਨਾਬ, ਉੱਥੇ ਫਿਰ ਟੱਪੇ ਮਾਈਏ ਹੁੰਦੇ ਨੇ ਜਨਾਬ, ਉੱਥੇ ਫਿਰ ਗਾਣੇ ਅੱਛੇ ਫਰਮਾਇਸ਼ਾਂ ਲੋਕ ਕਰਦੇ ਨੇ ਤੇ ਉਹ ਜਰਾ ਸੁਣਾਈਦਾ ਤੇ ਚੰਗਾ ਕਿ ਢੋਲ ਦੀ ਥਾਪ ਹੁੰਦੀ ਹੈ। ਮੇਰੇ ਪਿੱਛੇ ਕੋਈ ਤਕਰੀਬਨ 6 ਢੋਲ ਵਾਲੇ ਹੁੰਦੇ ਨੇ। ਅੱਛਾ। 2 ਲੜਕੀਆਂ ਹੁੰਦੀਆਂ, 6 ਢੋਲ ਵਾਲੇ 8 ਹੁੰਦੇ ਨੇ, ਤੇ ਫਿਰ ਉਹ ਮਾਹੌਲ ਜਿਹੜਾ ਨਾ ਫਿਰ ਪੰਜਾਬ ਦੀ ਸਕਾਫਤ ਫਿਰ ਇੰਝ ਬਾਹਰ ਆਉਂਦੀ ਹੈ। ਨਾਸਰ ਸਾਹਿਬ, ਕੋਈ ਬਚਪਨ ਦਾ ਕੋਈ ਐਸਾ ਵਾਕਿਆ ਜਿਹੜਾ ਅੱਜ ਵੀ ਯਾਦ ਰਹਿ ਗਿਆ ਹੋਵੇ? ਬਚਪਨ ਦਾ ਵਾਕਿਆ ਇਹ ਹੀ ਹੈ ਕਿ ਮੈਂ ਜ਼ਿਆਦਾ ਜਿਹੜਾ ਨਾ ਉਹ ਸੁਣਦਾ ਸਾਂ, ਮਨਸੂਰ ਮਲੰਗੀ ਨੂੰ ਵੀ ਸੁਣਦਾ ਸਾਂ। ਅੱਛਾ। ਉਸਤਾਦ ਦਲੇਰ ਮਹਿੰਦੀ ਨੂੰ ਕਾਫੀ ਸੁਣਦਾ ਸਾਂ, ਲੇਕਿਨ ਜਿਹੜਾ ਰਸ ਘੁਲਦਾ ਸੀ ਨਾ ਜੇ ਗਾਣੇ ਦੇ ਵਿੱਚ, ਆਵਾਜ਼ 'ਚ ਸ਼ੇਰੀ ਸੀ, ਮਨਸੂਰ ਮਲੰਗੀ ਦੇ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਸੀ, ਤੇ ਉਹਨਾਂ ਦਾ ਮੈਂ ਸੁਣਦਾ ਸਾਂ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀ ਹੈ, ਤੇ ਮੇਰਾ ਦਿਲ ਚਾਹੁੰਦਾ ਕਿ ਚਲੋ ਮੈਂ ਵੇਖਣ ਵਾਲਿਆਂ ਨੂੰ ਥੋੜਾ ਜਿਹਾ ਨਾ ਪੇਸ਼ ਕਰੀਏ। ਮੈਂ ਥੋੜਾ ਜਿਹਾ ਕਰ ਦਿਆਂ। ਤੋੜੇ ਲੱਖ ਵਾਰੀ ਪਿਆ ਵੱਖ ਹੋਵੇਂ, ਮੇਰਾ ਦਮ ਦਮ ਯਾਦ ਤੂੰ ਵੱਖ ਨਹੀਂ, ਮਸਰੂਫ ਵਦੇ ਵਿੱਚ ਲੱਗਦਿਆਂ ਦੇ, ਮੇਰੀ ਮੁੱਦਤ ਤੂੰ ਸੁੱਕਦੀ ਅੱਖ ਨਹੀਂ, ਤੇ ਮੇਰੀ ਆਪਣੀ ਕਿਸਮਤ ਇੰਜਿਆ ਹੀ, ਕਿਸੇ ਸੱਜਣ ਤੇ ਰੰਜਗੀ ਕੱਖ ਨਹੀਂ, ਜਿਹੜੀ ਗੈਰਾਂ 'ਚ ਈਦ ਗੁਜ਼ਾਰੀ ਈ, ਤੇਰੇ ਬਾਝੋਂ ਨਿਭਦਾ ਝਟ ਨਹੀਂ, ਜਾਵਾਂ ਸਦਕੇ ਗਲੇ ਦੀ ਹੱਸੀਏ, ਤੇ ਝੁਗੀ ਪਾਰਲ ਇਕੱਠਿਆਂ ਵਸੀਏ, ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ, ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ, ਕੋਈ ਚੋਲੇ ਨਾਲ ਜ਼ੰਜੀਰੀ ਅੱਖੀਆਂ ਲੜੀਆਂ ਹਨ ਤਕਦੀਰੀ, ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ, ਬਾਜ਼ਾਰ ਵਿਕਾਂਦੀਆਂ ਛੁਰੀਆਂ, ਬਾਜ਼ਾਰ ਵਿਕਾਂਦੀਆਂ ਛੁਰੀਆਂ, ਇਸ਼ਕੇ ਦੀਆਂ ਝੋਟਾਂ ਬੁਰੀਆਂ, ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ। ਵਾਹ 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 ਵਾਹ, ਬਹੁਤ ਖੂਬ ਜੀ, ਜ਼ਬਰਦਸਤ। ਦੇਖੋ ਨਾ, ਸੁਰ ਦਾ ਕੁਝ ਹੋਰ ਮੁਕਾਮ ਹੈ, ਸੁਰੀਲਾ ਹੋਰ ਮੁਕਾਮ ਹੈ, ਲੇਕਿਨ ਇਹ ਕਿ ਸਿੰਗਰ ਤੇ ਸਾਰੇ ਨੇ, ਲੇਕਿਨ ਉਹਦੇ ਵਿੱਚੋਂ ਚਾਸ਼ਨੀ ਜਿਹਦੇ ਚ ਆਉਂਦੀ ਏ ਮਨਸੂਰ ਮਲੰਗੀ ਹੈ ਜਨਾਬ ਲਾ। ਬਿਲਕੁਲ ਸਹੀ। ਮੈਂ ਸੁਣ ਕੇ ਜਨਾਬ ਲਾ ਬੜਾ ਫੈਨ ਸਾਂ ਉਹਦਾ ਜਨਾਬ। ਤੇ ਨਾਸਰ ਸਾਹਿਬ, ਬਕਾਇਦਾ ਕੋਈ ਰਿਆਜ਼ ਵੀ ਕਰਦੇ ਹੋ ਇਹਦੇ ਵਾਸਤੇ ਜਾਂ ਬਿਲਕੁਲ ਬਸ ਜੀ, ਚੱਲ ਰਿਹਾ ਕੰਮ? ਨਹੀਂ, ਰਿਆਜ਼ ਵੀ ਕਰੀਦੀ ਹੈ, ਰਿਆਜ਼ ਲਾਜ਼ਮੀ ਹੈ, ਰਿਆਜ਼ ਤੋਂ ਬਗੈਰ ਤੇ ਕੁਝ ਨਹੀਂ ਹੁੰਦਾ। ਜੀ ਜੀ। ਤੇ ਹੁਣ ਮੇਰਾ ਦਿਲ ਹੈ ਕਿ ਨਾ ਦਿਨ ਕਹਿੰਦੇ ਹੋਣਾ ਯਾਰ ਇਹਨਾਂ ਨੇ ਤੇ ਮਨਸੂਰ ਮਲੰਗੀ ਦਾ ਸੁਣਾ ਦਿੱਤਾ ਤੇ ਦਲੇਰ ਮਹਿੰਦੀ ਦਾ ਜ਼ਿਕਰ ਹੈ, ਤੇ ਮੈਂ 2 ਬੋਲ ਸੁਣਾ ਦਿੰਦਾ। ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਿਜੇ ਇਸ਼ਕ ਬਿਮਾਰੀ, ਰਾਜਾ ਮੀਆਂ ਛੱਡ ਦੋ ਯਾਰੀ ਚੰਗੀ ਨਿਜੇ ਇਸ਼ਕ ਬਿਮਾਰੀ, ਇਸ਼ਕ ਨਾ ਛੱਡਦਾ ਕੁਝ ਵੀ ਪੱਲੇ, ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ, ਆਹਾ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ, ਛੱਡਦੇ ਬਿਨ ਮਤਲਬ ਦੇ ਐਵੇਂ ਪੰਗਿਆਂ ਦੇ ਵਿੱਚ ਪੈਣਾ, ਇਸ਼ਕ ਦੇ ਚੱਕਰ ਦੇ ਵਿੱਚ ਨੀਂਦ ਘਮਾ ਕੇ ਕੀ ਲੈਣਾ, ਹੋ ਜਾਵੇ ਜੇ ਪਿਆਰ ਤੇ ਪੱਲੇ ਕੁਝ ਨਹੀਂ ਰਹਿਣਾ, ਅੱਖੀਆਂ ਹੋ ਜਾਣ ਚਾਰ ਤੇ ਪੱਲੇ ਕੁਝ ਨਹੀਂ ਰਹਿਣਾ, ਹੋਕੇ ਤੇਰੇ ਖੋ ਜਾਣੇ ਨੇ ਰੋਣਾ ਬੈ ਬੈ ਕੱਲੇ ਕੱਲੇ, ਰੋਣਾ ਬੈ ਬੈ ਕੱਲੇ ਕੱਲੇ, ਹੋ ਗਈ ਤੇਰੀ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ, ਆਹਾ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ ਚਿਕਨਕ, ਆਹਾ ਚਿਕਨਕ ਚਿਕਨਕ। ਜਿਸ ਵੇਲੇ ਨਾਸਰ ਸਾਹਿਬ ਤੁਸੀਂ ਸ਼ੁਰੂ ਕੀਤਾ ਤੇ ਤੁਸੀਂ ਭੰਗੜਾ
ਭੰਗੜੇ ਤੋਂ ਸ਼ੁਰੂ ਕੀਤਾ। ਹਾਂਜੀ ਭੰਗੜੇ ਤੋਂ ਮੈਂ ਜੀ ਸ਼ੁਰੂ ਕੀਤਾ ਸਾਰਾ ਕੰਮ ਭੰਗੜੇ। ਜੀ ਭੰਗੜੇ ਤੋਂ ਸ਼ੁਰੂ ਕੀਤਾ। ਤੇ ਭੰਗੜਾ ਛੱਡ ਕੇ ਤੇ ਫਿਰ ਇਹ ਗੁਲੂਕਾਰੀ ਵੱਲ ਕਿਸ ਤਰ੍ਹਾਂ ਸ਼ੌਕ ਪੈਦਾ ਹੋ ਗਿਆ? ਮੈਂ ਦੱਸ ਰਿਹਾ ਕਿ ਭੰਗੜਾ ਵੀ ਗੁਲੂਕਾਰੀ ਦੇ ਵਿੱਚ ਆਣ ਕੇ ਕੀਤਾ ਹੈ। ਅੱਛਾ। ਜਾਣੀ ਕਿ ਜਦੋਂ ਗਾ ਰਹੇ ਹਾਂ ਤੇ ਨਾਲ ਹੀ ਫਿਰ ਭੰਗੜੇ ਤੇ ਟੱਪ ਲੱਗ ਰਿਹਾ ਨਾਮ ਦੜਾ ਦੜ, ਇਸ ਤਰੀਕੇ ਨਾਲ ਨਾਮ ਮੈਂ ਕੀਤਾ ਸ਼ੁਰੂ। ਤੇ ਭੰਗੜਾ ਵੀ ਬਕਾਇਦਾ ਸਿੱਖਿਆ ਕਿਸੇ ਕੋਲੋਂ? ਹਾਂਜੀ ਸਿੱਖਿਆ ਜੀ, ਸਿੱਖਣ ਤੋਂ ਬਗੈਰ ਤੇ ਕੁਝ ਵੀ ਨਹੀਂ ਹੁੰਦਾ। ਅੱਛਾ। ਤਾਂ ਹੀ ਮਜ਼ਾ ਆਉਂਦਾ ਸਿੱਖ ਕੇ ਹੀ ਨਾਮ। ਉਹਦੇ ਚ ਕੌਣ ਨੇ ਉਸਤਾਦ ਜਨਾਬ ਦੇ? ਉਹ ਮੇਰੇ ਰਾਜਾ ਸਾਹਿਬ ਨੇ ਨਾਮ, ਉਹ ਫਿਲਮਾਂ ਨੂੰ ਅੱਛਾ। ਸਿਖਾਉਂਦੇ ਨੇ ਨਾਮ, ਬਹੁਤ ਅੱਛਾ ਨਾਮ ਉਹਨਾਂ ਤੇ ਨਾਸਰ ਸਾਹਿਬ ਇਹ ਦੱਸੋ ਕਿ ਤੁਸੀਂ ਇਹ ਪੰਜਾਬੀ ਵੱਲ ਆ ਗਏ ਔਰ ਫਿਰ ਭੰਗੜਾ ਔਰ ਪੰਜਾਬੀ ਗਾਣੇ ਔਰ ਫੋਕ ਸਾਰਾ ਮਤਲਬ ਗਾਣਾ ਸ਼ੁਰੂ ਕਰ ਦਿੱਤਾ। ਅੱਜ ਕੱਲ ਪੌਪ 뮤직 ਦਾ ਵੀ ਬੜਾ ਦੌਰ ਹੈ ਜੀ ਹਾਂ ਬਿਲਕੁਲ। ਤੇ ਤੁਸੀਂ ਕੀ ਸਮਝਦੇ ਹੋ ਕਿ ਪੌਪ 뮤직 ਜਾਂ ਜਿਹੜਾ ਪੁਰਾਣਾ ਇਹ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ ਇਹਦੇ 'ਚ ਕੀ ਫਰਕ ਹੈ ਤੇ ਤੁਸੀਂ ਇਹਨਾਂ 'ਚੋਂ ਬਿਹਤਰ ਕਿਹੜਾ ਸਮਝਦੇ ਹੋ? ਇਹ ਜਿਹੜਾ ਸਾਡਾ ਹਾਲ ਹੈ ਨਾ, ਇਹ ਬਿਹਤਰ ਜਾ ਰਿਹਾ ਪੌਪ ਨਾਲੋਂ। ਪੰਜਾਬ ਦੀ ਆਨ ਤੇ ਸ਼ਾਨ ਇਹੀ ਹੈ, ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਇਸੇ ਦਾ ਰਾਜ ਹੈ ਜ਼ਿਆਦਾ ਜਿਹੜਾ ਹੈਗਾ, ਤੇ ਬਹੁਤ ਅੱਛਾ ਨਾਮ ਜਾ ਰਿਹਾ ਤੇ ਅਸੀਂ ਨਾਮ ਇਹਦੇ ਨਾਲ ਜੁੜੇ ਹੋਏ ਹਾਂ ਨਾ ਅੱਛਾ। ਤਰੀਕੇ ਨਾਲ। ਤੇ ਉਹ ਪੌਪ 뮤직 ਜਿਹੜਾ ਹੈ ਉਹ ਤੁਸੀਂ ਸਮਝਦੇ ਹੋ ਕਿ ਉਹ ਨੌਜਵਾਨ ਜ਼ਿਆਦਾਤਰ ਉਧਰ ਰਾਗਬ ਹੁੰਦੇ ਨੇ ਨਾ? ਅੱਛਾ ਪਤਾ ਕੀ, ਇੱਕ ਹੱਦ ਹੈ, ਉਹ ਹੱਦ ਨੂੰ ਬਸ ਨਾ ਅਸੀਂ ਅਬੂਰ ਕਰ ਰਹੇ ਤੇ ਨਾ ਉਹ ਪੌਪ ਵਾਲੇ ਕਰ ਰਹੇ ਸਾਡੇ ਵਾਲੇ ਪਾਸੇ। ਅੱਛਾ। ਹਾਂ ਬਿਲਕੁਲ ਸਹੀ, ਬਿਲਕੁਲ ਸਹੀ ਹੈ। ਤੇ ਨਾਸਰ ਸਾਹਿਬ ਤੁਸੀਂ ਦੱਸਿਆ ਕਿ ਬੜੇ ਤੁਸੀਂ ਟੱਪੇ ਛੱਪੇ ਗਾਉਂਦੇ ਸੋ, ਤੇ ਕੋਈ ਥੋੜਾ ਜਿਹਾ ਸਾਡੇ ਵੇਖਣ ਵਾਲਿਆਂ ਵਾਸਤੇ ਵੀ ਕੋਈ ਟੱਪਾ ਪੇਸ਼ ਕਰ ਦਿਓ। ਅੱਛਾ ਮੈਂ ਹੁਣ ਆਪਣੇ ਨਾਜ਼ਰੀਨ ਨੂੰ ਜਿਹੜਾ ਨਾ ਐਸਾ ਟੱਪਾ ਸੁਣਾਵਾਂਗਾ ਜਿਹੜਾ ਟੱਪਾ ਕਿਸੇ ਨੇ ਨਹੀਂ ਸੁਣਾਇਆ ਹੋਣਾ। ਤੇ ਉਹ ਟੱਪਾ ਜਨਾਬ ਕਿ ਜਿਹਦੇ ਦੇ ਸੈਯਦ ਆਸਮ ਮਨੀਰ ਸਾਹਿਬ ਨੇ ਜੰਗ ਜਿੱਤੀ ਮੋਦੀ ਦੇ ਜਾਂ ਲਲਕਾਰ ਕੇ ਜਨਾਬ। ਮੋਦੀ ਨੇ ਕਿਹਾ ਕਿ ਨਾਸ਼ਤਾ ਲਾਹੌਰ ਕਰਾਂਗੇ ਤੇ ਇਹਨਾਂ ਨੇ ਉਹਦਾ ਨਾਸ਼ਤਾ ਉੱਥੇ ਬਣਾ ਛੱਡਿਆ ਨਾ ਜਾ ਕੇ। ਤੇ ਉਹਦੇ ਵਾਸਤੇ ਟੱਪਾ ਹੈਗਾ, ਛੱਲਾ ਮੇਰਾ ਜੀਏ ਢੋਲਾ ਬਾਦੀ ਆਸਮ ਮਨੀਰ ਲੈ ਕੇ ਆਏ। ਛੱਲਾ ਮੇਰਾ ਜੀਏ ਢੋਲਾ ਬਾਦੀ ਆਸਮ ਮਨੀਰ ਲੈ ਕੇ ਆਏ। ਉਹ ਰਾਮ ਰਾਮ ਕਰਨ ਵਾਲਾ ਮੋਦੀ ਰਾਮ ਨਾਲ ਬਹਿ ਗਿਆ ਏ। ਉਹ ਰਾਮ ਰਾਮ ਕਰਨ ਵਾਲਾ ਮੋਦੀ ਰਾਮ ਨਾਲ ਬਹਿ ਗਿਆ ਏ। ਇਹ ਜਨਾਬ ਟੱਪੇ, ਇਹ ਟੱਪਾ ਮੇਰਾ ਨਵਾਂ ਬਿਲਕੁਲ ਨਾ। ਮੈਂ ਆ ਰਿਹਾ ਥਾ ਤੇ ਇੱਕ ਮਾਡਲ ਹੈ ਕੁੜੀ, ਤੇ ਉਹਨੇ ਕਿਹਾ ਜਦੋਂ ਜਾਣਾ ਨਾ ਨਵੇਂ ਪੁਰਾਣੇ ਪ੍ਰੋਗਰਾਮ ਦੇ ਚਪਾਲ ਨੇ ਉਹਦੇ ਤੇ ਫਿਰ ਮੇਰਾ ਵੀ ਇੱਕ ਟੱਪਾ ਜਨਾਬ ਕਹਿ ਦੇਣਾ। ਤੇ ਮੈਂ ਕਿਹਾ ਚਲੋ ਮੈਂ ਸੁਣਾ ਦੇਣਾ। ਛੱਲਾ ਮੇਰਾ ਜੀਏ ਢੋਲਾ ਕੋਈ ਜੋੜਾ ਨਿੱਟੀ ਨਾ ਦਾ, ਨੀ ਰੱਬ ਤੈਨੂੰ ਹੁਸਨ ਦਿੱਤਾ ਹਿੱਸਾ ਕੱਢ ਮਸਕੀਨਾਂ ਦਾ। ਨੀ ਰੱਬ ਤੈਨੂੰ ਹੁਸਨ ਦਿੱਤਾ ਹਿੱਸਾ ਕੱਢ ਮਸਕੀਨਾਂ ਦਾ। ਛੱਲਾ ਮੇਰਾ ਜੀਵੇ ਢੋਲਾ ਕੋਈ ਮੁੰਦਰੀ ਨੀ ਤਿੰਨ ਮਾਸ਼ੇ, ਨੀ ਇੱਕ ਪਾਸੇ ਲਾ ਯਾਰੀ ਨਹੀਂ ਉਹ ਨਿਭਦੀ ਦੋ ਪਾਸੇ। ਨੀ ਇੱਕ ਪਾਸੇ ਲਾ ਯਾਰੀ ਨਹੀਂ ਉਹ ਨਿਭਦੀ ਦੋ ਪਾਸੇ। ਨਾਸਰ ਸਾਹਿਬ ਤੁਸੀਂ ਜਦੋਂ ਇਹੋ ਜਿਹੇ ਟੱਪੇ ਗਾਉਂਦੇ ਹੋ ਤੇ ਘਰ ਵਾਲੇ ਕੁਛ ਨਹੀਂ ਕਹਿੰਦੇ? ਘਰ ਵਾਲੇ ਖੁਸ਼ ਹੁੰਦੇ ਨੇ, ਕਹਿੰਦੇ ਨੇ ਕਿ ਇੰਨੇ ਲੋਕ ਇਹਦੇ ਨਾਲ ਸੈਲਫੀਆਂ ਬਣਾਉਂਦੇ ਨੇ ਤੇ ਬੜੇ ਫਖਰ ਦੀ ਗੱਲ ਹੈ ਸਾਡੇ ਵਾਸਤੇ। ਅੱਛਾ। ਬੇਗਮ ਜਨਾਬ ਇੱਕ ਪ੍ਰੋਗਰਾਮ 'ਚ ਗਈ ਤੇ ਨਾਲ ਉਹਦੇ ਰਸ਼ ਬਹੁਤ ਸੀ ਨਾ, ਤੇ ਉੱਥੇ ਖਲੋਤੀ ਤੇ 3-4 ਕੁੜੀਆਂ ਮਾਡਲਾਂ ਖਲੋਤੀਆਂ ਨੇ, ਤੇ ਉਹ ਵੇਖਦੇ ਕਹਿੰਦੇ ਬੜੇ ਸੋਹਣੇ ਨਾਮ ਗਾਣੇ ਗਾਉਂਦਾ ਜਨਾਬ, ਪਤਾ ਨਹੀਂ ਇਹਦੀ ਬੇਗਮ ਕਿਹੜੀ ਹੋਣੀ ਨਾਮ। ਤੇ ਬੇਗਮ ਮੇਰੀ ਨਾਲ ਹੀ ਖਲੋਤੀ ਹੋਈ ਹੈ ਤੇ ਕਹਿੰਦੇ ਫੋਟੋ ਲਵਾਉਣੀ ਸੀ ਪਰ ਇਹਦੇ ਨਾਲ ਲੈ ਨਹੀਂ ਸਕਦੀ ਫੋਟੋ। ਬੇਗਮ ਨੇ ਕਿਹਾ ਕਿ ਮੈਂ ਲਵਾ ਦਾਂਗੀ ਫੋਟੋ। ਉਹਨਾਂ ਨੂੰ ਸੁਣ ਕੇ ਨਾ ਗੱਲ, ਮੈਂ ਲਵਾ ਦਾਂਗੀ। ਤੇ ਉਹਨੇ ਕਿਹਾ ਇਹ ਤੇ ਆਪ ਇੱਥੇ ਲੈਣ ਦੀ ਖਲੋਤੀ ਹੈ, ਇਹਨੇ ਕਿੱਥੋਂ ਲਵਾਉਣੀ ਫੋਟੋ। ਉਹਨਾਂ ਕਿਹਾ ਜੀ ਮੁਸ਼ਕਲ ਜਿਹਾ ਕੰਮ ਹੈਗਾ, ਕਿੱਥੋਂ ਤੁਸੀਂ ਲਵਾ ਜਾਓਗੇ? ਇਹਨੇ ਕਹਿੰਦੇ ਮੈਂ ਤੁਹਾਡੇ ਨਾਲ ਵਾਅਦਾ ਕਰਨੀ ਆ ਮੈਂ ਲਵਾ ਦਾਂਗੀ ਫੋਟੋ। ਉਹਨਾਂ ਨੇ ਫਿਰ ਕਿਹਾ ਬੜਾ ਮੁਸ਼ਕਲ ਜਿਹਾ ਕੰਮ ਹੈ, ਉਹ ਤੇ ਗਾ ਕੇ ਨਿਕਲ ਜਾਂਦਾ, ਪਿੱਛੇ ਆਵਾਮ ਲੱਗੀ ਹੁੰਦੀ ਨੇ, ਕਿਹਾ ਫਿਕਰ ਨਾ ਕਰੋ। ਮੈਨੂੰ ਕਾਲ ਕੀਤੀ ਬੇਗਮ ਨੇ, ਉਹਨੇ ਕਿਹਾ ਜ਼ਰਾ ਫਾਰਗ ਹੋ ਕੇ ਨਾ ਤੇ ਤੁਸੀਂ ਇਸ ਜਗ੍ਹਾ ਦੇ ਉੱਤੇ ਆ ਜਾਓ ਜ਼ਰਾ, ਤੇ ਮੇਰੀਆਂ ਸਹੇਲੀਆਂ ਨੇ ਤੇ ਉਹਦੇ ਨਾਲ ਨਾਮ ਤਸਵੀਰਾਂ ਬਣਾ। ਅੱਛਾ। ਮੈਂ ਸਿੱਧਾ ਨਿਕਲਿਆ ਨਾ ਉਸੇ ਪਾਸੇ ਜਿੱਥੇ ਉਹਨਾਂ ਕੋਲ ਜਾ ਕੇ ਫੋਟੋ ਲਾ। ਬੇਗਮ ਨੇ ਦੱਸਿਆ ਇਹ ਮੇਰੇ ਮੀਆਂ ਨੇ ਬਾਈ, ਤੇ ਉਹ ਖੁਸ਼ ਹੋਈਆਂ ਬੜੀਆਂ ਨਾ। ਅੱਛਾ ਅੱਛਾ। ਤੇ ਇਹੋ ਜਿਹੇ ਵਾਕਿਆ ਬੜੇ। ਮੇਰਾ ਮਤਲਬ ਹੈ ਕਿ ਘਰੋਂ ਤੁਹਾਨੂੰ ਸਪੋਰਟ ਮਿਲਦੀ ਹੈ? ਸਪੋਰਟ ਬੜੀ ਜ਼ਬਰਦਸਤ ਆ, ਬੇਗਮ ਖੁਸ਼ ਹੁੰਦੀ ਹੈ। ਮਲਕ ਸਾਹਿਬ ਬੜੀ ਮਿਹਰਬਾਨੀ, ਤੁਸੀਂ ਆਏ ਤੇ ਹੁਣ ਮੇਰੇ ਨਾਲ ਮੇਰਾ ਵੀ ਹੌਸਲਾ ਵਧਾਇਆ। ਤੇ ਮੈਂ ਚਾਹੁੰਦਾ ਕਿ ਜਿਹੜਾ ਬੈਨ ਅਲ-ਅਕਵਾਮੀ ਸ਼ੋਹਰਤ ਯਾਫਤਾ ਜਨਾਬ ਸ਼ਾਇਰ ਹੈ ਚੌਧਰੀ ਲਿਆਤ ਕਮਲ, ਲੋਕ ਰਾਜ ਪਾਰਟੀ ਦਾ ਵੀ ਚੇਅਰਮੈਨ ਹੈ ਜਨਾਬ। 40 ਗਾਣੇ ਉਹਨੇ ਮੈਨੂੰ ਲਿਖ ਕੇ ਦਿੱਤੇ ਨੇ ਜਨਾਬ, ਪੰਜਾਬੀ ਦੇ, ਮਾਂ ਬੋਲੀ ਦੇ, ਹੋਰ ਵੀ ਸਿੰਗਰ ਗਾਉਂਦੇ ਪਏ ਨੇ। ਤੇ ਮੇਰਾ ਦਿਲ ਹੈ ਕਿ ਅੱਜ ਉਹਨਾਂ ਨਾਲ ਚੱਲੀਏ ਤੇ ਉਹਨਾਂ ਨਾਲ ਮੁਲਾਕਾਤ ਤੁਹਾਡੀ ਮੈਂ ਕਰਾਉਣਾ ਜਨਾਬ। ਜੀ ਜ਼ਰੂਰ ਜੀ। ਨਾਜ਼ਰੀਨ ਇੱਥੇ ਵੇਲਾ ਹੋਇਆ ਇੱਕ ਮੁਕਤਸਰ ਜੇ ਵਕਫੇ ਦਾ, ਤੇ ਵਕਫੇ ਦੇ ਬਾਅਦ ਦੁਬਾਰਾ ਹਾਜ਼ਰ ਹੋਣੇ ਆ।
ਹਾਊਸ ਪਹੁੰਚੇ ਤੇ ਉੱਥੇ ਮੌਜੂਦ ਚੌਧਰੀ ਇਲਿਆਸ ਘੁੰਮਣ, ਚੌਧਰੀ ਅਰਸ਼ਦ ਘੁੰਮਣ ਤੇ ਉਹਨਾਂ ਦੇ ਦੋਸਤਾਂ ਨੇ ਸਾਡਾ ਇਸਤਕਬਾਲ ਕੀਤਾ। ਸਾਨੂੰ ਪੰਜਾਬ ਦੀ ਰਵਾਇਤੀ ਚਾਟੀ ਦੀ ਲੱਸੀ ਔਰ ਦੇਸੀ ਮਠਾਈਆਂ ਵੀ ਪੇਸ਼ ਕੀਤੀਆਂ। ਨਾਜ਼ਰੀਨ, ਇਸ ਵੇਲੇ ਅਸੀਂ ਮੌਜੂਦ ਹਾਂ ਘੁੰਮਣ ਹਾਊਸ ਤੇ, ਜਿੱਥੇ ਨਾਸਰ ਬਿਰਾਜ ਸਾਹਿਬ ਦੇ ਬੜੇ ਕਰੀਬੀ ਦੋਸਤ ਜਨਾਬ ਇਲਿਆਸ ਘੁੰਮਣ ਸਾਹਿਬ ਤੇ ਜਨਾਬ ਅਰਸ਼ਦ ਘੁੰਮਣ ਸਾਹਿਬ ਇਸ ਵੇਲੇ ਸਾਡੇ ਨਾਲ ਤਸ਼ਰੀਫ ਰੱਖਦੇ ਨੇ। ਇਲਿਆਸ ਘੁੰਮਣ ਸਾਹਿਬ ਪੰਜਾਬੀ ਜ਼ੁਬਾਨ ਦੇ ਮਾਰੂਫ ਸ਼ਾਇਰ ਵੀ ਨੇ ਤੇ ਇਹ ਪੰਜਾਬੀ ਜ਼ੁਬਾਨ ਦੇ ਫਰੋਗ ਲਈ ਇਹਨਾਂ ਨੇ ਪੰਜਾਬ ਲੋਕ ਰਾਜ ਪਾਰਟੀ ਦੇ ਨਾਂ ਤੋਂ ਇੱਕ ਜਮਾਤ ਵੀ ਬਣਾਈ ਹੈ ਤੇ ਆਓ ਥੋੜ੍ਹੀ ਜਿਹੀ ਇਹਨਾਂ ਨਾਲ ਗੱਪਸ਼ਪ ਕਰਨੇ ਆ। ਜੀ ਇਲਿਆਸ ਘੁੰਮਣ ਸਾਹਿਬ, ਤੁਸੀਂ ਜਿਹੜੀ ਇਹ ਪਾਰਟੀ ਬਣਾਈ ਹੈ ਇਹ ਪੰਜਾਬੀ ਜ਼ੁਬਾਨ ਦੇ ਫਰੋਗ ਲਈ ਕੀ ਕੰਮ ਕਰ ਰਹੀ ਹੈ? ਬਹੁਤ ਸ਼ੁਕਰੀਆ ਜੀ। ਮੈਂ ਮਲਕ ਸਾਹਿਬ ਤੁਹਾਡਾ ਵੀ ਔਰ ਤੁਹਾਡੇ ਸਾਰੇ ਪ੍ਰੋਡਿਊਸਰ ਔਰ ਦੂਸਰੇ ਤਾਮਨ ਕਰਨ ਵਾਲਿਆਂ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਮੌਕਾ ਦਿੱਤਾ। ਪੰਜਾਬ ਲੋਕ ਰਾਜ ਪਾਰਟੀ ਦਾ ਅਸਲ ਮਕਸਦ ਇਹ ਵੇ ਕਿ ਅਸਾਂ ਪੰਜਾਬੀ ਜ਼ੁਬਾਨ ਨੂੰ ਖਤਮ ਨਹੀਂ ਹੋਣ ਦੇਣਾ। ਜਿਵੇਂ ਹੋ ਰਿਹਾ ਸੀ ਕਿ ਅੱਗੇ ਅਸੀਂ ਕੋਈ ਵੀ ਬੰਦਾ ਜਿਹੜਾ ਜਾਂ ਬੀਬੀ ਉਹ ਆਪਣੇ ਬੱਚਿਆਂ ਨੂੰ ਕਮ ਕਮ ਪੰਜਾਬੀ ਨਹੀਂ ਸੀ ਸਿਖਾ ਰਹੀ। ਨਹੀਂ, ਅਸੀਂ ਇਨਸ਼ਾਅੱਲਾ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਹੈ। ਉਹਦੇ ਲਈ ਕੀ ਤਰੀਕਾਕਾਰ ਹੈ, ਨਿਰੀਆਂ ਗੱਲਾਂ ਨਹੀਂ ਕਰਨੀਆਂ। ਅਸਾਂ ਪੰਜਾਬੀ ਦਾ ਕਾਇਦਾ, ਪੰਜਾਬੀ ਦਾ ਬੁਨਿਆਦੀ ਕੋਰਸ ਨਿਸਾਬ ਤਿਆਰ ਕੀਤਾ ਹੈ ਔਰ ਉਹ ਅਸੀਂ ਮੁਫਤ ਜਿਹੜਾ ਉਹ ਦੇ ਰਹੇ ਹਾਂ ਔਰ ਪੜ੍ਹਾ ਵੀ ਰਹੇ ਹਾਂ। ਮੁਖਤਲਿਫ ਜਿਹੜੇ ਸਾਡੇ ਤਹਿਤ ਸਕੂਲ ਚੱਲਦੇ ਨੇ। ਮਕਸਦ ਇਹ ਵੇ ਕਿ ਅਸਲ ਕੰਮ ਹੈ ਸਰਕਾਰ ਦਾ। ਪੰਜਾਬ ਸਰਕਾਰ ਫੌਰੀ ਤੌਰ 'ਤੇ ਠੀਕ ਹੈ, ਅੱਛੇ ਕੰਮ ਉਹਨਾਂ ਕੀਤੇ ਨੇ, ਇਹ ਨਾਰੇ ਸ਼ਾਰੇ ਜਿਹੜੇ ਨੇ ਉਹਨਾਂ ਬੈਨਰ ਲਵਾਏ ਨੇ, ਲੇਕਿਨ ਅਸਲ ਕੰਮ ਹੈ ਕਿ ਪੜ੍ਹਾਈ ਲਿਖਾਈ ਵਿੱਚ ਔਰ ਉਹ ਵੀ ਲਾਜ਼ਮੀ। ਯਾਨੀ ਬੱਚਾ ਕੋਈ ਮੈਟ੍ਰਿਕ ਕਰਦਾ, BA ਕਰਦਾ, MA ਕਰਦਾ, ਉਹਦੇ ਲਈ ਪੰਜਾਬੀ ਦਾ ਮਜ਼ਮੂਨ ਲਾਜ਼ਮੀ ਪਾਸ ਕਰਨਾ ਹੋਵੇ, ਜਿਵੇਂ ਸਿੰਧ ਵਿੱਚ ਜਾਂ ਪਖਤੂਨਖਵਾ ਵਿੱਚ ਲਾਜ਼ਮੀ ਨੇ, ਯਾਨੀ ਉਹ ਬੁਨਿਆਦੀ ਕੋਰਸਿਸ ਵਿੱਚ। ਦੂਜੀ, ਅਸਾਂ ਆਪਣੇ ਪੰਜਾਬੀ ਵਿਰਸੇ ਨੂੰ ਵੀ ਨਹੀਂ ਭੁੱਲਣਾ। ਇਹ ਜਿਹੜੀਆਂ ਸਾਡੀਆਂ ਪੱਗਾਂ ਨੇ ਹੁਣ ਸਿਰਫ ਵਿਆਹ ਸ਼ਾਦੀ 'ਤੇ ਹੀ ਰਹਿ ਗਈਆਂ ਨੇ, ਨਹੀਂ, ਇਹ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ। ਤਹਿਮਤ, ਲਾਚਾ, ਪੱਗ, ਤਰੀਜ਼ਾਂ ਵਾਲਾ ਕੁੜਤਾ, ਇਹ ਔਰ ਫਿਰ ਇਹ ਸਿਰਫ ਜ਼ਾਹਰੀ ਰੂਪ ਦੀ ਅਸੀਂ ਨਹੀਂ ਗੱਲ ਕਰਦੇ। ਅਸੀਂ ਕਹਿੰਦੇ ਹਾਂ ਪੰਜਾਬ ਦਾ ਪੂਰਾ ਕਲਚਰ ਦੁਨੀਆ ਦਾ ਅਮੀਰ ਤਰੀਨ ਕਲਚਰ ਹੈ, ਉਹਨੂੰ ਮਹਿਫੂਜ਼ ਕਰਨਾ ਹਰ ਪਹਿਲੂ ਤੋਂ, ਭਾਵੇਂ ਉਹ ਸਾਡੇ ਜਿਹੜਾ ਲੋਕ ਨਾਚ ਹੋਣ, ਲੋਕ ਗੀਤ ਹੋਣ, ਲੋਕ ਦਾਸਤਾਨਾਂ ਦੇ ਕਿਰਦਾਰ ਹੋਣ, ਉਹ ਵੀ ਸਾਰੇ ਜਿਹੜੇ ਨਾ ਅਸੀਂ ਮਹਿਫੂਜ਼ ਕਰ ਰਹੇ ਹਾਂ। ਜਿਵੇਂ ਮਿਰਜ਼ਾ ਸਾਹਿਬਾਂ ਦਾ ਮਜ਼ਾਰ ਢਹਿ ਚੁੱਕਾ ਸੀ, ਉਹਨੂੰ ਦੁਬਾਰਾ ਤਮੀਰ ਕਰਕੇ ਅਗਰ ਤੁਹਾਨੂੰ ਜਾਣ ਦਾ ਮੌਕਾ ਮਿਲੇ ਤਾਂ ਉੱਥੇ ਵੀ ਤੁਹਾਨੂੰ ਨਜ਼ਰ ਆਏਗਾ ਇਲਿਆਸ ਘੁੰਮਣ, ਉੱਥੇ ਵੀ ਉਹ ਦੁਬਾਰਾ ਤਮੀਰ ਹੋ ਚੁੱਕਾ ਹੈ। ਇਸੇ ਤਰ੍ਹਾਂ ਹੀ ਮੁਖਤਲਿਫ ਜਗ੍ਹਾ 'ਤੇ ਜਿਹੜੇ ਸਾਡੇ ਪੰਜਾਬੀ ਦੇ ਨਿਸ਼ਾਨ ਨੇ, ਜਿਨ੍ਹਾਂ ਨੂੰ ਭਾਵੇਂ ਤੁਸੀਂ ਦੁੱਲਾ ਭੱਟੀ ਕਹਿ ਲਓ, ਅਹਿਮਦ ਖਾਂ ਕਰਲ ਕਹਿ ਲਓ, ਉਹਨਾਂ ਦੇ ਦਿਹਾੜ ਅਸੀਂ ਮਨਾਉਂਦੇ ਹਾਂ। ਕਿਉਂਕਿ ਇੱਕ ਪਾਸੇ ਜਿੱਥੇ ਸਾਡੇ ਪੰਜਾਬੀ ਗੀਤਕਾਰ ਨੇ, ਪੰਜਾਬੀ ਗਵਈਏ ਨੇ, ਦੂਜੇ ਪਾਸੇ ਪੰਜਾਬੀ ਸੂਰਮੇ ਵੀ ਨੇ। ਬਿਲਕੁਲ ਸਹੀ। ਸਾਡੇ ਇਸ ਪਹਿਲੂ ਨੂੰ ਵੀ ਬੜਾ ਹੀ ਜ਼ਰੂਰਤ ਹੈ, ਵਰਨਾ ਹਰ ਬੰਦਾ ਗੱਲ ਕਰਨਾ ਸ਼ੁਰੂ ਹੋ ਗਿਆ ਸੀ ਜੀ ਪੰਜਾਬ ਨੇ ਕभी ਮਜ਼ਾਮਤ ਨਹੀਂ ਕੀਤੀ, ਕਦੇ ਕੁਛ ਨਹੀਂ। ਨਹੀਂ, ਤੁਸੀਂ ਪੰਜਾਬ ਦੀ ਤਾਰੀਖ ਵੇਖੋ, ਸਭ ਤੋਂ ਜ਼ਿਆਦਾ ਮਜ਼ਾਮਤ ਇੱਥੇ ਹੀ ਹੋਈ ਪੰਜਾਬੀਆਂ ਹੀ ਕੀਤੀ। ਭਾਵੇਂ ਇਹ ਅੰਗਰੇਜ਼ਾਂ ਦੇ ਖਿਲਾਫ ਜਦੋਜਹਿਦ ਸੀ, ਜਿਸ ਵਿੱਚ ਅਹਿਮਦ ਖਾਂ ਖਰਲ ਉੱਠਿਆ ਔਰ ਉਹਨੇ ਮੁਕਾਬਲਾ ਕੀਤਾ। ਉਸ ਤੋਂ ਪਹਿਲਾਂ ਮੁਗਲਾਂ ਦਾ ਦੁੱਲੇ ਭੱਟੀ ਨੇ ਕੀਤਾ। ਫਿਰ ਦੂਜੇ ਜਿਹੜੇ ਸਿੱਖ ਵੀ ਸਨ, ਮੁਖਤਲਿਫ ਸਾਡੇ ਕਿਰਦਾਰ ਜਿਹੜੇ ਨੇ, ਭਗਤ ਸਿੰਘ ਹੋ ਗਿਆ, ਊਧਮ ਸਿੰਘ ਹੋ ਗਿਆ, ਇਹ ਸਾਰਿਆਂ ਜਾਨਾਂ ਦਿੱਤੀਆਂ ਨੇ। ਯਾਨੀ ਪੂਰੇ ਹਿੰਦੁਸਤਾਨ ਵਿੱਚੋਂ ਜਦੋਂ ਸਾਂਝਾ ਸੀ, ਸਭ ਤੋਂ ਜ਼ਿਆਦਾ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਆਜ਼ਾਦੀ ਲੈਣ ਦੇ ਵਾਲੇ ਨਾਲ। ਤੇ ਇਨਸ਼ਾਅੱਲਾ ਅਸੀਂ ਪੰਜਾਬੀ ਜ਼ਬਾਨ ਦੀ ਜਿਵੇਂ ਦੱਸਿਆ ਉਹਨੂੰ ਲਾਜ਼ਮੀ ਮਜ਼ਮੂਨ ਦੀ ਹਸੀਅਤ ਨਾਲ ਪੜ੍ਹਾਉਣ ਦੀ ਗੌਰਮੈਂਟ ਕੋਲ ਮੰਗ ਹੈ ਸਾਡੀ, ਫੌਰੀ ਤੌਰ 'ਤੇ ਸ਼ੁਰੂ ਕਰੇ। ਅਸੀਂ ਆਪ ਤਾਂ ਸ਼ੁਰੂ ਕਰ ਚੁੱਕੇ ਹਾਂ। ਦੂਸਰਾ ਇਹ ਕਿ ਸਾਡੇ ਜਿਹੜੇ ਇਹ ਨਿਸਾਬ ਦੇ ਵਿੱਚ ਸਾਡੇ ਤਾਰੀਖੀ ਕਿਰਦਾਰ ਨੇ, ਸਾਡੀ ਪੰਜਾਬ ਦੀ ਮਜ਼ਾਮਤ ਦੀ ਤਾਰੀਖ ਹੈ, ਉਹਨੂੰ ਤੇ ਪੰਜਾਬ ਦੇ ਜਿਹੜੇ ਹੀਰੋ ਨੇ ਉਹਨਾਂ ਨੂੰ ਪੜ੍ਹਾਇਆ ਜਾਏ। ਘੁੰਮਣ ਸਾਹਿਬ, ਤੇ ਪੰਜਾਬੀ ਗਾਣੇ ਲਿਖਣ ਦਾ ਸ਼ੌਕ ਕਿਸ ਤਰ੍ਹਾਂ ਪੈਦਾ ਹੋਇਆ? ਦੇਖੋ ਜੀ, ਮੇਰੀ ਤਾਂ ਪੂਰੀ ਉਮਰ ਦੀ ਜਦੋਜਹਿਦ ਹੈ, ਕੋਈ ਅੱਜ ਦੀ ਨਹੀਂ ਗੱਲ। ਇਹ ਮੈਨੂੰ ਯਾਨੀ ਕਿ ਮੈਂ 8-10 ਸਾਲ ਦਾ ਸਾਂ ਤਾਂ ਉਦੋਂ ਇਹ ਸ਼ੁਰੂ ਕੀਤਾ। ਤਾਂ ਹੁਣ ਸਮਝ ਲਓ ਕਿ ਕੋਈ
50-55 ਸਾਲ ਦਾ ਸਫ਼ਰ ਹੈ, ਕੋਈ ਇੱਕ ਦਿਨ ਦਾ ਨਹੀਂ, ਅੱਧੀ ਸਦੀ ਤੋਂ ਵੀ ਜ਼ਿਆਦਾ ਹੈ। ਮਾਸ਼ਾ ਮੇਰੀਆਂ ਕਿਤਾਬਾਂ ਹਿੰਦੁਸਤਾਨ ਦੇ ਵੀ ਯੂਨੀਵਰਸਿਟੀਆਂ 'ਚ ਪੜ੍ਹਾਈਆਂ ਜਾਂਦੀਆਂ ਨੇ, ਅੱਛਾ, ਮਾਸ਼ਾ ਇੱਥੇ ਵੀ ਸਾਡੇ ਆਪਣੇ ਕੋਰਸ ਵਿੱਚ 8ਵੀਂ ਵਿੱਚ 12ਵੀਂ ਵਿੱਚ ਲੱਗੀਆਂ ਨੇ, ਜਿਹੜਾ ਪੰਜਾਬੀ ਦਾ ਨਿਸਾਬ ਹੈ ਅੱਛਾ ਹਾਂ ਉਹਦੇ ਵਿੱਚ ਸ਼ਾਮਲ ਨੇ। ਤਾਂ ਉਹ ਇੱਕ ਪੂਰੀ ਜਹਿਦ ਹੈ। ਮੈਂ ਸਿਰਫ ਸ਼ਾਇਰੀ ਤੇ ਗਾਣਿਆਂ ਦੇ ਹਵਾਲੇ ਨਾਲ, ਔਰ ਉਹ ਵੀ ਕੌਮੀ ਸਾਡੇ ਪੰਜਾਬੀ ਗਾਣੇ ਜਿਹੜੇ ਤਹਿਰੀਕੀ ਗਾਣੇ ਨੇ, ਉਹ ਵੀ ਮੇਰੀ ਕਿ ਅੱਛਾ ਪੰਜਾਬੀ ਬੋਲੀ ਬਾਲਾਂ ਨੂੰ ਪੜਾਵਾਂਗੇ, ਲਾਜ਼ਮੀ ਸਕੂਲਾਂ ਵਿੱਚ ਲਵਾਵਾਂਗੇ। ਵਾਹ ਵਾਹ ਵਾਹ, ਇਹ ਇਸ ਤਰ੍ਹਾਂ ਦੇ, ਔਰ ਇਸੇ ਹਵਾਲੇ ਨਾਲ ਹੀ ਨਾਸਰ ਬਰਾਜ ਨਾਲ ਵੀ ਜਿਹੜਾ ਮੇਰੀ ਜੁੜਤ ਬਣੀ ਕਿ ਇਹਨੇ ਬੜਾ ਹੀ ਯਾਨੀ ਕਿ ਦਿਲੋਂ ਹੋ ਕੇ ਸਾਡੇ ਗੀਤ ਜਿਹੜੇ ਨੇ ਉਹ ਗਾਏ। ਤੇ ਤੁਹਾਡੀ ਦੋਸਤੀ ਕਿਸ ਤਰ੍ਹਾਂ ਹੋਈ ਨਾਸਰ ਸਾਹਿਬ ਦੇ ਨਾਲ? ਨਾਸਰ ਜਿਹੜਾ ਇਹ ਪਿਲਾਕ ਦੇ ਵਿੱਚ ਆਪਣਾ ਫਨ ਪੇਸ਼ ਕਰਦੇ ਸਨ, ਅੱਛਾ ਔਰ ਜਿਵੇਂ ਦੂਜੇ ਸਾਡੇ ਪੰਜਾਬੀ ਸਕਾਫਤੀ ਗੀਤ ਨੇ ਉਹ ਗਾਉਂਦੇ ਸਨ, ਬਹੁਤ ਅੱਛੇ, ਯਾਨੀ ਪਹਿਲੇ ਹੀ ਗਾ ਰਹੇ ਸਨ। ਬਿਲਕੁਲ ਸਹੀ। ਲੇਕਿਨ ਇਹਨਾਂ ਨੇ ਵੇਖਿਆ ਕਿ ਇਹ ਕੰਮ ਜਿਹੜਾ ਹੈ ਨਾ, ਜਿਹਦੇ ਵਿੱਚ ਸਿਰਫ ਇੱਕ ਤੇ ਗਾਣਾ ਨੱਚਣਾ ਟੱਪਣਾ, ਬਈ ਡਾਂਸ ਹੋ ਗਿਆ, ਭੰਗੜਾ ਹੋ ਗਿਆ, ਲੋਕਾਂ ਨੇ ਇੰਜੋਏ ਕੀਤਾ, ਇੱਕ ਉਹਦੇ ਪਿੱਛੇ ਮਕਸਦੀਅਤ ਹੋਵੇ ਬਿਲਕੁਲ ਕਿ ਲੋਕਾਂ ਨੂੰ ਤੁਸੀਂ ਇੱਕ ਮੈਸੇਜ ਵੀ ਦੇਣਾ ਹੈ। ਸਹੀ। ਔਰ ਉਹ ਮੈਸੇਜ ਸਾਡਾ ਇਹ ਸੀ, ਇਸ ਧਰਤੀ ਦਾ ਇਹਤਰਾਮ ਪੰਜਾਬੀ ਜ਼ਬਾਨ ਨੇ ਪੈਦਾ ਕਰਨਾ ਹੈ। ਉਹ ਪੰਜਾਬੀ ਗੀਤ ਅਸੀਂ ਗਾਵਾਂਗੇ, ਪੰਜਾਬੀ ਬੋਲੀ ਨਾਲ ਜੁੜਾਂਗੇ, ਪੰਜਾਬੀ ਨੂੰ ਤਾਲੀਮ ਦੇ ਵਿੱਚ ਲਿਆਵਾਂਗੇ, ਤੇ ਤਾਂ ਸਾਡੇ ਬੱਚਿਆਂ ਨੂੰ ਸਮਝ ਆਏਗੀ ਕਿ ਇਹ ਧਰਤੀ ਕਿੱਡੀ ਕੀਮਤੀ ਏ ਇਹਦੇ ਲਈ। ਔਰ ਇਹਨਾਂ ਫਿਰ ਇੱਕ ਦੋ ਨਹੀਂ, ਇਹਨਾਂ ਮੇਰੇ 40 ਤੋਂ ਵੱਧ ਗੀਤ ਜਿਹੜੇ ਨੇ ਨਾ, ਆਪਣੇ ਸ਼ੌਕ ਨਾਲ ਹੀ ਮੇਰੀਆਂ ਕਿਤਾਬਾਂ ਪੜ੍ਹਦਿਆਂ ਵਿੱਚੋਂ ਲੈ ਕੇ ਔਰ ਮੁਖਤਲਿਫ, ਔਰ ਇੰਨਾ ਫਿਰ ਇਤਿਆਤ ਇਹਨਾਂ ਕਰਨੀ ਕਿ ਸੁਰ ਤਾਨ ਜੋ ਵੀ ਬਣਾ ਰਹੇ ਨੇ ਮੁਖਤਲਿਫ ਆਪਸ਼ਨ ਲੈ ਕੇ ਉਹ ਮੈਨੂੰ ਸੁਣਾਉਂਦੇ ਰਹਿਣਾ। ਫਿਰ ਜਿਹੜੀ ਯਾਨੀ ਸਾਡੇ ਦੋਵਾਂ ਨਾਲ ਜਾਂ ਸਾਡੇ ਮੌਸੀਕਾਰ ਨੇ ਜਿੱਥੇ ਮੁਤਫਿਕ ਹੋਣਾ, ਉਹ ਫਿਰ ਉੱਥੇ ਆ ਗਏ। ਯਾਨੀ ਇੱਕ ਗੀਤ ਉੱਤੇ ਕਈ ਹਫ਼ਤੇ ਕਹਿ ਲਓ ਸਾਨੂੰ ਲੱਗ ਜਾਂਦੇ ਸਨ। ਲੇਕਿਨ ਫਿਰ ਜਿਹੜੀ ਪ੍ਰੋਡਕਟ ਜਿਹੜੀ ਤਿਆਰ ਹੁੰਦੀ ਸੀ, ਉਹ ਫਿਰ ਤੁਹਾਨੂੰ ਪਤਾ ਕਿ ਹੁਣ ਨੈੱਟ ਉੱਤੇ ਚੱਲਦੀਆਂ ਨੇ ਪਈਆਂ। ਔਰ ਸਾਡੀ ਤਹਿਰੀਕ ਦੇ ਇੱਕ ਕਹਿ ਲਓ ਕਿ ਬੜਾ ਹੀ ਲੰਬਰਦਾਰ ਬਣ ਗਏ ਨੇ ਕਿ ਉਹਦੀ ਆਵਾਜ਼ ਜਿਹੜੀ ਨਾਸਰ ਬਰਾਜ ਦੀ, ਉਹ ਪੰਜਾਬੀ ਤਹਿਰੀਕ ਦੀ ਆਵਾਜ਼ ਬਣ ਚੁੱਕੀ ਹੈ ਹੁਣ। ਉਹਨਾਂ ਗੀਤਾਂ ਨੂੰ ਆਵਾਜ਼ ਜਿਹੜੀ ਇਹ ਨਾਸਰ ਬਰਾਜ ਨੇ ਦਿੱਤੀ ਹੈ। ਫਿਰ ਇੱਥੋਂ ਤੱਕ ਇਹਨਾਂ ਦੇ ਫੈਮਿਲੀ ਮੈਂਬਰ ਵੀ ਵਿੱਚ ਸ਼ਾਮਲ ਹੋ ਗਏ। ਹਾਂਜੀ, ਯਾਨੀ ਕਿ ਉਹ ਵੀ ਫਿਰ ਨਾਲ, ਕਿਉਂਕਿ ਪੂਰਾ ਖਾਨਦਾਨ ਹੀ ਇਹਨਾਂ ਦਾ ਫਨਕਾਰਾਂ ਦਾ ਹੈ। ਜੀ ਹਾਂ। ਤੇ ਇਹਨਾਂ ਦੀ ਮਿਸਿਸ ਜਿਹੜੀ ਨੇ ਸਰਈਆ ਲਾਲ, ਉਹਨਾਂ ਵੀ ਕੁੜੀਓ ਪੰਜਾਬੀ ਬੋਲੋ, ਗੱਜ ਵੱਜ ਕੇ ਪੰਜਾਬੀ ਬੋਲੋ, ਮੇਰਾ ਗੀਤ ਉਹ ਗਾਇਆ। ਇਹਨਾਂ ਦੇ ਪੋਤਰਿਆਂ, ਇਹਨਾਂ ਦੇ ਬੇਟੇ ਨੇ ਵੀ ਗਾਇਆ। ਮੇਰੇ ਤਾਂ ਖੈਰ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਆਰਟਿਸਟਾਂ ਗਾਏ ਨੇ। ਲੇਕਿਨ ਮੈਂ ਸਮਝਣਾ ਕਿ ਇਹ ਪੂਰਾ ਟੱਬਰ ਫਿਰ ਜਿਵੇਂ ਹੋ ਗਿਆ ਨਾ, ਇੱਕ ਇਸ ਗੀਤਕਾਰੀ ਔਰ ਇਸ ਤਹਿਰੀਕੀ ਜਿਹੜੀ ਸਾਡੀ ਮੁਹਿੰਮ ਸੀ, ਉਹਦਾ ਹਿੱਸਾ ਬਣ ਗਿਆ। ਬਿਲਕੁਲ ਠੀਕ ਹੈ। ਤੇ ਘੁੰਮਣ ਸਾਹਿਬ ਕੋਈ ਆਪਣਾ ਕੋਈ ਪਸੰਦੀਦਾ ਜਿਹੜੇ ਸ਼ੇਰ ਨੇ ਇੱਕ ਦੋ, ਉਹ ਤੇ ਸੁਣਾਓ ਸਾਡੇ ਵੇਖਣ ਵਾਲਿਆਂ ਨੂੰ। ਮੇਰਾ ਜਿਹੜਾ ਸਭ ਤੋਂ ਜ਼ਿਆਦਾ ਪਸੰਦੀਦਾ ਕਹਿ ਲਓ ਕਿ ਜਿਹੜਾ ਸ਼ੇਰ ਸਾਡੀ ਪੰਜਾਬ ਅਸੈਂਬਲੀ ਵਿੱਚ ਵੀ ਔਰ ਹਿੰਦੁਸਤਾਨ ਦੀ ਅਸੈਂਬਲੀ ਵਿੱਚ, ਉਹ ਸੀ, ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ। ਵਾਹ ਵਾਹ ਵਾਹ। ਯਾਨੀ ਇਹ ਇੰਨਾ ਮਸ਼ਹੂਰ ਹੋਇਆ ਕਿ ਉਧਰ ਵੀ ਜਿਹੜਾ ਵੀ ਕੋਈ ਜਲਸਾ ਜਲੂਸ ਹੁੰਦਾ ਨਾ, ਉਹਦੇ ਅੱਗੇ ਇਹ ਗੀਤ ਜਿਹੜਾ ਨਾ ਉਹ ਲੋਕ ਗਾ ਰਹੇ ਹੁੰਦੇ ਸਨ। ਇਸੇ ਤਰ੍ਹਾਂ ਹੀ ਪੰਜਾਬੀ ਬੋਲੀ ਬਾਲਾਂ ਨੂੰ ਪੜਾਵਾਂਗੇ, ਲਾਜ਼ਮੀ ਸਕੂਲਾਂ ਵਿੱਚ ਲਵਾਵਾਂਗੇ। ਇਹ ਜਿਹੜੇ ਇਸ ਤਰ੍ਹਾਂ ਦੇ ਗੀਤ ਨੇ, ਇਹ ਸਾਰੇ ਹੀ ਸਭ ਤੋਂ ਦਲੇਰ ਪੰਜਾਬੀ, ਇੱਕ ਇੱਕ ਬੱਬਰ ਸ਼ੇਰ ਪੰਜਾਬੀ, ਇਸ ਤਰ੍ਹਾਂ ਦੇ ਯਾਨੀ ਸਾਰੇ ਤਹਿਰੀਕੀ ਗੀਤ ਨੇ ਪੰਜਾਬ ਔਰ ਪੰਜਾਬੀ ਕੌਮ ਦੇ ਹਵਾਲੇ ਨਾਲ। ਉਹਨਾਂ ਦੇ ਵਿੱਚ ਤੁਹਾਨੂੰ ਇੱਕ ਪੈਗਾਮ ਮਿਲਦਾ ਹੈ। ਬਹੁਤ ਸ਼ੁਕਰੀਆ। ਜਨਾਬ ਅਰਸ਼ਦ ਘੁੰਮਣ ਸਾਹਿਬ ਤਸ਼ਰੀਫ ਰੱਖਦੇ ਨੇ। ਜਨਾਬ ਅਰਸ਼ਦ ਘੁੰਮਣ ਸਾਹਿਬ, ਤੁਹਾਨੂੰ ਅਸੀਂ ਥੋੜ੍ਹਾ ਜਿਹਾ ਪੁੱਛਣਾ ਚਾਹਾਂਗੇ ਕਿ ਤੁਸੀਂ ਵੀ ਪੰਜਾਬੀ ਜ਼ੁਬਾਨ ਦੇ ਫਰੋਗ ਵਾਸਤੇ ਕੁਝ ਕਰ ਰਹੇ ਹੋ। ਸਭ ਤੋਂ ਪਹਿਲਾਂ ਤਾਂ ਮੈਂ ਮਲਕ ਸਾਹਿਬ ਤੁਹਾਡਾ ਔਰ ਤੁਹਾਡੇ ਚੈਨਲ ਦਾ ਐਕਸਪ੍ਰੈਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਭਾਈ ਨੇ ਛੋਟੇ ਰਿਆਜ਼ ਕਮਲ ਸਾਹਿਬ ਉਹ ਨਾਸਰ ਸਾਹਿਬ ਸਾਡੇ ਦੋਸਤ ਨੇ, ਤੁਸੀਂ ਮਤਲਬ ਕਿ ਮੇਰੇ ਘਰ ਤਸ਼ਰੀਫ ਲਿਆਏ। ਸੋ ਦੂਸਰੀ ਗੱਲ ਇਹ ਕਹਾਂ ਜੀ ਕਿ ਇਹਨਾਂ ਦਾ ਆਪਣੇ ਰਿਆਜ਼ ਸਾਹਿਬ ਦਾ ਜਿਹੜਾ ਪ੍ਰੋਗਰਾਮ ਹੈ, ਉਹਦੇ 'ਚ ਮੇਰੀ ਪਾਰਟਿਸਿਪੇਸ਼ਨ ਜਿਹੜੀ ਹੈ ਅਬ ਤੋਂ ਇੰਨੀ ਕਹਾਂ ਜੀ ਕਿ ਇਹਨਾਂ ਦੇ 2-4 ਗਾਣੇ ਰਹੇ ਸੀ। ਅਸੀਂ ਮੈਡੀਕਲ ਦੇ ਵਾਸਤੇ ਸਾਨੂੰ ਗੈਟਅਪ ਵੀ ਚੇਂਜ ਕਰਨੇ ਪਏ। ਅੱਛਾ। ਅਸੀਂ ਮਤਲਬ ਉਹਨਾਂ ਦੇ ਨਾਲ ਸਾਥ ਦਿੱਤਾ। ਬਿਲਕੁਲ ਸਹੀ। ਸਾਡਾ ਸਾਥ ਇਹਨਾਂ ਦਾ, ਮੈਂ ਜਿੱਥੇ ਬੁਲਾਉਂਦੇ ਜਿਸ ਜਗ੍ਹਾ ਤੇ ਖੜੇ ਹੋਣਗੇ
ਉਹ ਤਾਂ ਭਾਈ ਹੋਣ ਦੇ ਨਾਤੇ ਵੀ ਮਤਲਬ ਕਿ ਇਹਨਾਂ ਦਾ ਹੱਕ ਬਣਦਾ ਮੇਰੇ ਤੇ, ਮੇਰੀ ਔਲਾਦ ਤੇ ਵੀ ਹੱਕ ਬਣਦਾ ਕਿ ਉਹਨਾਂ ਦਾ ਸਾਥ ਦੇਵੇ ਆਪਣੇ ਚਾਚੇ ਦਾ। ਇਹ ਦੱਸੋ ਕਿ ਇਹ ਨਾਸਰ ਬਿਰਾਜ ਸਾਹਿਬ ਦੇ ਬਾਰੇ ਚ ਕੀ ਕਹਿਣਾ ਚਾਹੋਗੇ ਤੁਸੀਂ? ਸਾਡਾ ਇਹਨਾਂ ਨਾਲ ਨਾਤਾ ਮਤਲਬ ਕਿ ਸਿੰਪਲੀ ਮਤਲਬ ਕਿ 2-4 ਫੰਕਸ਼ਨ ਹੋਏ ਤੇ ਸਾਡੇ ਮੇਰੇ ਘਰ 'ਚ ਤੇ ਵੈਰੀ ਨਾਈਸ ਪਰਸਨ। ਔਰ ਇਹਨਾਂ ਦੀ ਆਵਾਜ਼ ਮਾਸ਼ਾਅੱਲਾ ਸੀ, ਮੈਂ ਘਰ ਬੈਠੇ ਵੀ ਇਹਨਾਂ ਦੀ ਸੁਣਦਾ ਹੁੰਦਾ, ਮੇਰੇ ਬੱਚੇ ਵੀ ਸੁਣਦੇ ਹੁੰਦੇ। ਔਰ ਜਿਸ ਤਰ੍ਹਾਂ ਪੰਜਾਬੀ ਗਾਣਾ ਗਾਉਂਦੇ ਨੇ, ਦੇਖੋ ਪਾਇਆ ਗਾਣਾ ਕੋਈ ਵੀ ਗਾਣਾ ਉਸ ਵਕਤ ਨਹੀਂ ਬਣਦਾ ਜਦ ਤੱਕ ਉਹਦੇ ਅੰਦਰ ਜਜ਼ਬਾ ਨਾ ਹੋਵੇ। ਵਾਹ। ਉਹਦੇ ਅੰਦਰ ਮਤਲਬ ਜਦ ਤੱਕ ਡੈਪਥ ਨਹੀਂ ਹੁੰਦੀ ਕਿ ਹਾਂ ਜੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਨਹੀਂ ਬੋਲਦਾ, ਉਨੀ ਤਾਂ ਉਸ ਗਾਣੇ 'ਚ ਜਾਨ ਹੀ ਨਹੀਂ ਪਈ। ਔਰ ਉਹ ਜਾਨ ਜਿਹੜੀ ਦੇਖੋ ਬਹੁਤ ਮੇਰੇ ਭਾਈ ਦੇ, ਵਾਹ। ਲੇਕਿਨ ਆਵਾਜ਼ ਦੇ ਨਾਲ ਆਵਾਜ਼ ਨਹੀਂ ਦੇ ਰਿਹਾ, ਨਾਲ ਉਹ ਰੂਹ ਵੀ ਵਿੱਚ ਪਾ ਰਿਹਾ ਉਸ ਵਾਹ। ਔਰ ਆਵਾਜ਼ਾਂ 'ਚ ਜਿਹੜੀ ਰੂਹ ਪੈਂਦੀ ਜਿਸ ਵੇਲੇ ਉਹ ਫਿਰ ਗਾਣਾ ਉਹ ਫਿਰ ਬਣ ਜਾਂਦਾ। ਨਿਖਾਰ ਅਗਲਿਆਂ ਦੀ ਵੀ ਦਿਲਾਂ ਨੂੰ ਮਤਲਬ ਕਿ ਟੱਚ ਕਰਦਾ ਔਰ ਉਹਨਾਂ ਦੀ ਰੂਹਾਂ ਨੂੰ ਟੱਚ ਕਰਦਾ। ਔਰ ਪੰਜਾਬੀ ਸਾਡੀ ਰੂਹ ਹੈ ਤਾਂ ਉਹ ਰੂਹ ਨਾਲ ਹੀ ਕੋਈ ਗਾਏਗਾ। ਦੇਖੋ ਯਾਰ ਸਾਹਿਬ ਨੇ ਮਤਲਬ 2-4 ਹੋਰ ਬੰਦੇ ਭੇਜੇ, ਮੈਂ ਕਿਹਾ ਜੀ ਨਹੀਂ ਜੀ ਇਹ ਨਹੀਂ ਮਜ਼ਾ, ਇਹ ਨਹੀਂ ਮਜ਼ਾ ਆਇਆ। ਹਾਲਾਂਕਿ ਉਹ ਬੇਸਿਕਲੀ ਕੁਛ ਇੱਕ ਦੋ ਮੈਨੂੰ ਲੱਗਾ ਕਿ ਮੈਂ ਕਿਹਾ ਗਾਣੇ ਵਾਲਾ ਅੱਛਾ ਹੈ, ਲੇਕਿਨ ਜਿਹੜਾ ਦਿਲ ਨਾਲ ਕੋਈ ਗਾਉਂਦਾ ਪਿਆ ਜੀ ਹਾਂ ਜੀ ਔਰ ਆਪਣਾ ਸਭ ਕੁਝ ਸਮਝ ਕੇ ਗਾਉਂਦਾ ਪਿਆ, ਦੀ ਬੈਸਟ ਉਹ ਜਿਹੜਾ ਦਿਲ ਨਾਲ ਔਰ ਪਿਆਰ ਨਾਲ ਔਰ ਜਜ਼ਬੇ ਨਾਲ ਗਾਏ ਔਰ ਜੋਸ਼ ਨਾਲ ਗਾਏ ਗਾਣੇ। ਜੀ ਨਾਸਰ ਬਿਰਾਜ ਸਾਹਿਬ, ਤੁਹਾਡੇ ਦੋਨੋਂ ਦੋਸਤ ਇੱਥੇ ਮੌਜੂਦ ਨੇ ਜੀ। ਤੇ ਕੀ ਕਹੋਗੇ ਇਹਨਾਂ ਦੋਨਾਂ ਦੇ ਬਾਰੇ ਚ? ਬਸ ਇਹਨਾਂ ਦੇ ਬਾਰੇ 'ਚ ਇਹ ਕਹਾਂਗਾ ਕਿ ਮਾਂ ਬੋਲੀ ਦਾ ਪ੍ਰਚਾਰ ਜਿਹੜਾ ਹੈ, ਜੋ ਇਹਨਾਂ ਨੇ ਸ਼ੁਰੂ ਕੀਤਾ ਨਾ, ਲੋਕਾਂ ਦੀ ਸਮਝ ਆਉਣਾ ਸ਼ੁਰੂ ਹੋ ਗਿਆ। ਕਿਉਂਕਿ ਬੈਨ ਅਲ-ਅਕਵਾਮੀ ਸ਼ੋਹਰਤ ਯਾਫਤਾ ਜੀ ਚੌਧਰੀ ਇਲਿਆਸ ਕੁੰਮਨ ਸਾਹਿਬ ਜਿਹੜੇ ਨਾ ਸ਼ਾਇਰ ਨੇ, ਯਕੀਨ ਕਰ ਲਓ ਕਿ ਇਹਨਾਂ ਦੀ ਸ਼ਾਇਰੀ ਜਦੋਂ ਮੈਂ ਦਲੇਰ ਮਹਿੰਦੀ ਸਾਹਿਬ ਆਪਣੇ ਉਸਤਾਦ ਨੂੰ ਵੀ ਸੁਣਾਈਏ ਨਾ, ਤੇ ਉਹਨਾਂ ਨੇ ਮੈਸੇਜ ਬਹੁਤ ਸੋਹਣਾ ਕਿ ਯਾਰ ਕਿਆ ਬਾਤ ਹੈ, ਮਾਂ ਬੋਲੀ ਪੰਜਾਬੀ ਦੇ ਬਹੁਤ ਸੋਹਣੇ ਗੀਤ ਜਿਹੜੇ ਨਾਲ ਲਿਖ ਰਹੇ ਨੇ ਇਲਿਆਸ ਕੁੰਮਨ ਸਾਹਿਬ, ਤੇ ਮੇਰੀ ਤਰਫ ਉਹਨਾਂ ਨੂੰ ਮੁਬਾਰਕ ਵੀ ਦਿਓ ਜਨਾਬ। ਫਿਰ ਇਸ ਤਰ੍ਹਾਂ ਹੋਇਆ ਕਿ ਮੈਨੂੰ ਨਾ ਜੋਸ਼ ਜਦੋਂ ਕਦੋਂ ਹੋਇਆ ਕਿ ਮੈਂ ਇਹਨਾਂ ਦੀ ਕਿਤਾਬ ਦਾ ਇੱਕ ਵਰਕਾ ਫੋਲਿਆ ਤੇ ਉਹਦੇ ਵਿੱਚੋਂ ਨਾ ਇੱਕ ਸੁਫਨਾ ਲਿਖਿਆ ਨਾਮ ਤੇ ਉਹ ਮੈਂ ਜਰਾ ਪੜ੍ਹਿਆ, ਲਾਈਨ ਨਾਮ ਅੱਛੀ ਲੱਗੀਆਂ ਬਹੁਤ। ਫਿਰ ਮੈਂ ਉਹਨੂੰ ਗਾਣੇ ਦੀ ਸ਼ਕਲ 'ਚ ਲੈ ਕੇ ਆਂਦਾ, ਮੈਂ ਕਿਹਾ ਜੀ ਇਜਾਜ਼ਤ ਦਿਓ ਤੈਨੂੰ ਅਸੀਂ ਗਾਣਾ ਕਰੀਏ ਕਿ ਜਿਹੜਾ ਤੁਹਾਡਾ ਖ਼ਾਬ ਹੈ ਨਾ ਉਹਨੂੰ ਜ਼ਰਾ ਕਿਸੇ ਪਾਸੇ ਲੈ ਕੇ ਆਈਏ ਨਾ। ਉਹ ਫਿਰ ਮੈਂ ਜਨਾਬ ਗਾਣੇ ਸੂਰਤ ਲਿਆਂਦਾ ਜਿਹੜਾ ਲੋਕਾਂ ਨੂੰ ਬੜਾ ਦਿਲਾਂ ਨੂੰ ਭਾਇਆ ਜਨਾਬ। ਤੇ ਹਰ ਮਾਂ ਬੋਲੀ ਪੰਜਾਬੀ ਜਦੋਂ ਸੁਣਦੇ ਨਾ ਲੋਕ ਤੇ ਬੜੇ ਖੁਸ਼ ਨੇ। ਉਂਝ ਤਕਰੀਰ ਦੇ ਜ਼ਰੀਏ ਸਮਝਾਉਣਾ ਕੁਝ ਹੋਰ ਗੱਲ ਹੈ, ਗਾਣਾ ਗਾ ਦਿਓ ਤੇ ਯਾਦ ਰਹਿੰਦਾ ਬੱਚਿਆਂ ਨੂੰ। ਗਾਣਾ ਸਾਡੇ ਵੇਖਣ ਵਾਲਿਆਂ ਨੂੰ ਵੀ ਸੁਣਾ ਦਿਓ। ਮੈਂ ਨਾ ਸੁਪਨਾ ਮੈਂ ਬਿਲਕੁਲ ਬੜਾ ਪੁਰਾਣਾ ਇੱਕ ਸੁਫਨਾ ਬੜਾ ਪੁਰਾਣਾ ਏ, ਪੰਜਾਬੀ ਬੋਲੀ ਦਾ ਰਾਜ ਕਰਾਣਾ ਏ। ਇੱਕ ਸੁਫਨਾ ਬੜਾ ਪੁਰਾਣਾ ਏ, ਪੰਜਾਬੀ ਬੋਲੀ ਦਾ ਰਾਜ ਕਰਾਣਾ ਏ। ਸਰਕਾਰੀ ਜ਼ੁਬਾਨ ਦਾ ਮਿਲੇ ਦਰਜਾ, ਸਰਕਾਰੀ ਜ਼ੁਬਾਨ ਦਾ ਮਿਲੇ ਦਰਜਾ, ਪੰਜਾਬੀ ਨੂੰ ਸਕੂਲਾਂ 'ਚ ਪੜ੍ਹਾਉਣਾ ਏ। ਇੱਕ ਸੁਫਨਾ ਬੜਾ ਪੁਰਾਣਾ ਏ, ਪੰਜਾਬੀ ਬੋਲੀ ਦਾ ਰਾਜ ਕਰਾਣਾ ਏ। ਲੋ ਜਨਾਬ, ਇਹ ਪਹਿਲਾ ਗਾਣਾ ਸੀ ਜਿਹੜਾ ਇਹਨਾਂ ਦਾ ਮੈਂ ਲਿੱਤਾ ਹੈ। ਤੇ ਜਦੋਂ ਪਬਲਿਕ 'ਚ ਛੱਡਿਆ ਨਾ ਤੇ ਸ਼ਾਦੀਆਂ ਦੇ ਸ਼ੋਅ ਤੇ ਵੀ ਲੋਕਾਂ ਨੇ ਕਿਹਾ ਜੀ ਉਹ ਸੰਤ ਉਹ ਸੁਣਾਓ ਤੁਸੀਂ। ਤੇ ਹੋਰ ਇਹਨਾਂ ਦੇ ਸਾਰੇ ਬੜੇ ਸ਼ਾਹਕਾਰ ਗਾਣੇ ਜਨਾਬ ਜਿਹੜੇ ਜਿਹਦੇ ਵਿੱਚ ਆ ਜਾਂਦਾ ਹੈ। ਇਹ ਦੇਖੋ ਨਾ ਹੁਣ ਇਹਨਾਂ ਨੇ ਇਹ ਪਾਇਆ ਕੈਂਠਾ ਪਾਇਆ ਨਾ ਜੀ ਤੇ ਮੈਂ ਕਿਹਾ ਜੀ ਇਹਦੇ ਤੇ ਲਿਖੋਗੇ ਕੋਈ 2 ਲਫ਼ਜ਼। ਅੱਛਾ, ਇਹਨਾਂ ਨੇ ਫਿਰ ਲਿਖੇ ਨੇ ਲਫ਼ਜ਼ ਤੇ ਫਿਰ ਜਨਾਬ ਨੇ ਗਾਏ ਨੇ। ਨਾਜ਼ਰੀਨ ਨੂੰ ਮੈਂ ਨਾਮ ਜ਼ਰੂਰ ਸੁਣਾਵਾਂਗਾ। ਜੀ ਬੱਲੇ ਉਹ ਗੱਲ ਦੇ ਆ ਕੈਂਠਿਆ, ਬੱਲੇ ਉਹ ਗੱਲ ਦੇ ਆ ਕੈਂਠਿਆ, ਦੁਸ਼ਮਣ ਨੂੰ ਤੂੰ ਚੰਗਾ ਫੈਂਟਿਆ, ਪੰਜਾਬੀ ਨਾਰਾ ਮਾਰ ਕੇ ਤੂੰ ਸੁੱਤੀ ਕੌਮ ਜਗਾ ਸੋਹਣਿਆ, ਪੰਜਾਬੀ ਨਾਰਾ ਮਾਰ ਕੇ ਤੂੰ ਸੁੱਤੀ ਕੌਮ ਜਗਾ ਸੋਹਣਿਆ। ਜੇ ਹੁਣ ਵੀ ਹੋਸ਼ ਨਾ ਕੀਤਾ, ਜੇ ਹੁਣ ਵੀ ਹੋਸ਼ ਨਾ ਕੀਤਾ, ਦੇਓਗੇ ਸਭ ਗਵਾ, ਪੰਜਾਬੀ ਨਾਰਾ ਮਾਰ ਕੇ ਤੂੰ ਸੁੱਤੀ ਕੌਮ ਜਗਾ ਸੋਹਣਿਆ, ਪੰਜਾਬੀ ਨਾਰਾ ਮਾਰ ਕੇ ਤੂੰ ਸੁੱਤੀ ਕੌਮ ਜਗਾ ਸੋਹਣਿਆ। ਵਾਹ 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 ਵਾਹ, ਬਹੁਤ ਖੂਬ। ਉੱਥੇ ਹੁਣ ਮੈਂ ਨਾਮ ਜ਼ਰੂਰ ਨਾਮ ਸੁਣਾਵਾਂਗਾ। ਪੰਜਾਬੀ ਬੋਲੀ ਬਾਲਾਂ ਨੂੰ ਪੜ੍ਹਾਵਾਂਗੇ ਪੜ੍ਹਾਵਾਂਗੇ ਪੜ੍ਹਾਵਾਂਗੇ, ਲਾਜ਼ਮੀ ਸਕੂਲਾਂ ਵਿੱਚ ਲਵਾਵਾਂਗੇ ਲਵਾਵਾਂਗੇ ਲਵਾਵਾਂਗੇ,
ਇਹ ਹੱਕੇ ਮੇਰੀ ਮਾਈ ਦਾ, ਉਹਦੀ ਬੋਲੀ ਧਰਤੀ ਜਾਈਦਾ, ਧੋਖਾ ਹੁਣ ਨਹੀਂ ਓ ਖਾਵਾਂਗੇ। ਪੰਜਾਬੀ ਬੋਲੀ ਬਾਲਾਂ ਨੂੰ ਪੜਾਵਾਂਗੇ, ਪੜਾਵਾਂਗੇ, ਲਾਜ਼ਮੀ ਸਕੂਲਾਂ ਵਿੱਚ ਲਵਾਵਾਂਗੇ। ਇਹ ਸ਼ਾਹਕਾਰ ਗਾਣਿਆਂ ਦੇ ਵਿੱਚੋਂ ਉਹਨਾਂ ਦੇ ਗਾਣੇ, ਜੁਗਨੀ ਇਹਨਾਂ ਦੀ ਹੈ, ਉਹ ਬੜੀ ਮਸ਼ਹੂਰ ਹੈ। ਵਿਆਹ ਦੇ ਉੱਤੇ ਜਿੱਥੇ ਜਾਣਾ ਕਹਿੰਦੇ ਭਾਜੀ ਉਹ ਇਲਿਆਸ ਕੁਮਨ ਸਾਹਿਬ ਦੀ ਜੁਗਨੀ ਸੁਣਾਓ। ਬੀਬੀਆਂ ਦੇ ਸ਼ੋਅ ਹੁੰਦੇ ਨੇ ਕਾਫੀ, ਕੰਪੀਟੀਸ਼ਨ ਹੁੰਦੇ ਨੇ ਜਿਹੜੇ, ਉਹਦੇ ਵਿੱਚ ਨਾ ਉਹ ਬੁਲਾਉਂਦੇ ਨੇ, ਕਹਿੰਦੇ ਜੀ ਇਹੋ ਹੀ ਸੁਣਾਓ ਤੁਹਾਨੂੰ ਜੁਗਨੀ। ਦੋ ਬੋਲ ਉਹਦੇ ਵੀ ਸੁਣਾ ਦਈਏ, ਲੱਗਿਆ ਸੁਣਾ, ਹੁਣ ਮੇਰੇ ਹੱਥੇ ਚੜੇ ਹੋਏ ਨੇ ਨਾ, ਇਹ ਕਦੋਂ ਕਿਹੜੇ ਟਾਈਮ ਦਿੰਦੇ, ਕਿਸੇ ਨੂੰ ਨਹੀਂ ਦਿੰਦੇ। ਜੁਗਨੀ ਇਲਿਆਸ ਕੁਮਨ ਦੀ ਗਾਈਏ, ਜੁਗਨੀ ਇਲਿਆਸ ਕੁਮਨ ਦੀ ਗਾਈਏ, ਤੁਮ ਮਾਂ ਬੋਲੀ ਦੀਆਂ ਪਾਈਏ। ਪੁੱਤ ਮੇਰੇ ਹਜੁਗਨੀ ਕਹਿੰਦੀ, ਪੁੱਤ ਮੇਰੇ ਹਜੁਗਨੀ ਕਹਿੰਦੀ, ਜਿਹੜਾ ਨਾਮ ਪੰਜਾਬੀ ਦਾ ਲੈਂਦੀ, ਉਹ ਜਿਹੜਾ ਨਾਮ ਪੰਜਾਬੀ ਦਾ ਲੈਂਦੀ ਏ। ਪੁੱਤ ਮੇਰੇ ਹਜੁਗਨੀ ਕਹਿੰਦੀ ਏ, ਜਿਹੜਾ ਨਾਮ ਪੰਜਾਬੀ ਦਾ ਲੈਂਦੀ ਏ। ਪੁੱਤ ਮੇਰੇ ਹਜੁਗਨੀ ਕਹਿੰਦੀ ਏ, ਜਿਹੜਾ ਨਾਮ ਪੰਜਾਬੀ ਦਾ ਲੈਂਦੀ ਏ। ਵਾਹ, ਇਹ ਸ਼ਾਹਕਾਰ ਇਹਨਾਂ ਦੇ ਨਾਮ ਗੀਤ ਨੇ। ਕੋਈ ਐਸਾ ਗੀਤ ਨਹੀਂ ਜਿਹੜਾ ਕਿਸੇ ਨੇ ਮੈਨੂੰ ਆਖਿਆ ਹੋਵੇ ਕਿ ਇਹ ਸਾਨੂੰ ਨਹੀਂ ਪਸੰਦ ਆਏ ਨਾਮ। ਇੱਕ ਤੋਂ ਇੱਕ ਨਾਮ ਇਹਨਾਂ ਦਾ ਗੀਤ, ਔਰ ਮੈਨੂੰ ਇਜਾਜ਼ ਹਾਸਲ ਹੈ ਕਿ ਮਾਂ ਬੋਲੀ ਪੰਜਾਬੀ ਦੇ ਇਹਨਾਂ ਦੇ 40 ਤੋਂ ਉੱਤੇ ਜਿਹੜੇ ਨਾ ਉਹ ਗੀਤ ਅੱਛਾ, ਨਾਮ। ਮਾਸ਼ਾਅੱਲਾ। ਇੱਕ ਆ ਗਿਆ, ਮਾਂ ਦੀ ਬੋਲੀ ਬੋਲ ਵੇ ਪੁੱਤਰਾ, ਮਾਂ ਦੀ ਬੋਲੀ ਬੋਲ, ਮਾਂ ਦੀ ਬੋਲੀ ਬੋਲ ਵੇ ਪੁੱਤਰਾ, ਮਾਂ ਦੀ ਬੋਲੀ ਬੋਲ। ਸ਼ਾਇਦ ਪੰਜਾਬੀ ਕੋਲ ਵੇ ਪੁੱਤਰਾ, ਸ਼ਾਇਦ ਪੰਜਾਬੀ ਕੋਲ। ਤੂੰ ਰਾਖਾ ਪੰਜ ਦਰਿਆਵਾਂ ਦਾ, ਤੂੰ ਰਾਖਾ ਕਣਕ ਕਪਾਵਾਂ ਦਾ। ਬੰਨ ਲੱਗਣ ਪਏ ਤੇਰੇ ਪਾਣੀਆਂ ਨੂੰ, ਹੱਥ ਤੋੜ ਮੈਂ ਡੱਕੇ ਲਾਵਾਂ ਦਾ। ਚੜ ਤਲ ਦੀਆਂ ਰਾਵਾਂ ਢੋਲ ਵੇ ਪੁੱਤ, ਚੜ ਤਲ ਦੀਆਂ ਰਾਵਾਂ ਢੋਲ। ਅੱਗੇ ਵਧਣਾ ਡੋਲ ਵੇ ਪੁੱਤਰਾ, ਮਾਂ ਦੀ ਬੋਲੀ ਬੋਲ, ਮਾਂ ਦੀ ਬੋਲੀ ਬੋਲ ਵੇ ਪੁੱਤਰਾ, ਮਾਂ ਦੀ ਬੋਲੀ ਬੋਲ। ਦੁਬਾਰਾ ਜੀ ਆਇਆਂ ਨੂੰ। ਬਿਰਾਜ ਸਾਹਿਬ, ਕਿੰਨੇ ਕੁ ਗਾਣੇ ਗਾ ਚੁੱਕੇ ਹੋ ਹੁਣ ਤੱਕ ਤੁਸੀਂ? ਮੈਂ ਗਾਣੇ ਤੇ ਬਹੁਤ ਗਾ ਚੁੱਕਾ ਜੀ, ਲੇਕਿਨ ਇਹਨਾਂ ਦੇ ਗਾਣੇ ਜਿਹੜੇ ਨਾ ਇਹ ਘੱਟ ਨਹੀਂ ਗਏ, ਇਹ ਬਹੁਤ ਵੱਡੇ ਨੇ ਇਨਾਮ ਗਾਣੇ ਇਹਨਾਂ ਦੇ। ਜਿਹੜਾ ਵੀ ਗਾਇਆ ਨਾ ਉਹ ਟੌਪ ਦੇ ਉੱਤੇ ਗਿਆ ਇਨਾਮ ਗਾਣਾ ਇਹਨਾਂ ਦਾ। ਤੇ ਦੇਖੋ ਨਾ, ਪੱਗਾਂ ਦਾ ਵੀ ਨਾਮ ਇਹਨਾਂ ਦੀ, ਪੱਗ ਦੇ ਉੱਤੇ ਇਹਨਾਂ ਨੇ ਕੀਤਾ ਇਨਾਮ, ਉਹ ਵੀ ਨਾ। ਉਹਨਾਂ ਦੀ ਅਮਰੀਕਾ ਇੰਗਲੈਂਡ ਨਵਾਬੀ, ਇਹਨਾਂ ਦੀ ਅਮਰੀਕਾ ਇੰਗਲੈਂਡ ਨਵਾਬੀ। ਮਾਂ ਬੋਲੀ ਗੱਭਰੂ ਜੋ ਬੋਲਦੇ ਪੰਜਾਬੀ, ਪੰਜਾਬੀਆਂ ਦੀ ਬੱਲੇ ਜੀ ਬੱਲੇ। ਪੂਰੀ ਦੁਨੀਆ ਤੇ ਟੌਰ ਪੱਗਾਂ ਵਾਲਿਆਂ ਦਾ, ਬਾਕੀ ਸਭ ਥੱਲੇ ਜੀ ਥੱਲੇ। ਪੂਰੀ ਦੁਨੀਆ ਤੇ ਟੌਰ ਪੱਗਾਂ ਵਾਲਿਆਂ ਦਾ, ਬਾਕੀ ਸਭ ਥੱਲੇ ਜੀ ਥੱਲੇ। ਮੈਂ ਕਹਿੰਦਾ ਕਿਤਾਬ ਲਿਖੀ ਹੋਵੇ ਨਾ ਤੇ ਲੋਕ ਰੱਖ ਦਿੰਦੇ ਨੇ, ਪੜ੍ਹਨ ਦਾ ਟਾਈਮ ਨਹੀਂ ਲੱਭਦਾ। ਗਾਣਾ ਆਵੇ ਕਿ ਰਾਤ ਨੂੰ ਵੀ ਲਾ ਕੇ ਨਾ ਤੇ ਸੁਣ ਲੈਂਦੇ ਨਾ, ਤੇ ਬੜਾ ਚੰਗਾ ਇਨਾਮ ਲੱਗਦਾ। ਤੇ ਮਜ਼ੀਦ ਲੱਗੇ ਇਹਨਾਂ ਦੇ ਵੀਡੀਓ ਕਾਫੀ ਇਹਨਾਂ ਨੇ ਬਣਾਏ ਨੇ ਨਾ, ਟੌਪ ਕਲਾਸ ਦੇ। ਤੁਸੀਂ ਕਦੀ ਕੋਈ ਪਲੇਬੈਕ ਸਿੰਗਿੰਗ ਵੀ ਕੀਤੀ ਹੈ? ਹਾਂਜੀ ਬਿਲਕੁਲ ਕੀਤੀ ਹੈ ਜੀ। ਕਿਹੜੀ ਫਿਲਮ 'ਚ ਗਾਣਾ ਗਾਇਆ ਜਨਾਬ ਨੇ? ਇਹ ਇਸ਼ਕ ਦੀ ਜੰਗ ਦੇ ਵਿੱਚ ਗਾਇਆ ਹੈ, ਅੱਛਾ ਤੇ ਮੁਰਸ਼ਦ ਬਾਦਸ਼ਾਹ ਦੇ ਵਿੱਚ ਗਾਇਆ ਹੈ। ਅੱਛਾ, ਹਾਂ, ਉਹਦੇ 'ਚ ਵੀ ਨਾਮ ਕੀਤਾ। ਵਾਹ ਵਾਹ। ਤੇ ਜਿਹੜਾ ਇਸ਼ਕ ਦੀ ਜੰਗ ਦੇ ਵਿੱਚ ਗਾਇਆ ਉਹ ਗਾਣਾ ਹੈਗਾ ਸੀ ਨਾ, ਇੱਕ ਨਿੱਕੇ ਘਰ ਦੀ ਕੁੜੀ ਹੈ ਤੇ ਬੜੀਆਂ ਸ਼ਰਾਰਤਾਂ ਮੇਰੇ ਨਾਲ ਕਰ ਰਹੀ ਹੈ, ਤੇ ਥੋੜਾ ਜਿਹਾ ਮੈਨੂੰ ਸ਼ਾਇਰੀ ਦੇ ਨਾਲ ਵੀ ਹੈ ਸੀ ਨਾ। ਉਹਦੀਆਂ ਸ਼ਰਾਰਤਾਂ ਮੈਂ ਲਿਖ ਕੇ ਤੇ ਨਾਮ ਰੱਖ ਲਿੱਤੀਆਂ, ਤੇ ਫਿਰ ਗਾਣੇ ਵੀ ਕੀਤੇ। ਹੋ ਮੁਖੜਾ ਉਹਦਾ ਚੰਨ ਦਾ ਹਟੋਟਾ, ਲੰਮੇ ਵਾਲ ਤੇ ਕੱਦ ਸੀ ਛੋਟਾ। ਮੁਖੜਾ ਉਹਦਾ ਚੰਨ ਦਾ ਟੋਟਾ, ਲੰਮੇ ਵਾਲ ਤੇ ਕੱਦ ਸੀ ਛੋਟਾ। ਦਿਲ ਕਰਕੇ ਲੈ ਗਈ ਚੋਰੀ, ਹੁਣ ਮੈਨੂੰ ਕਹਿੰਦੀ ਏ ਹਾਏ ਸਰਦਾਰ ਜੀ ਆਈ ਐਮ ਸੌਰੀ, ਹੁਣ ਮੈਨੂੰ ਕਹਿੰਦੀ ਏ। ਬਾਊ ਜੀ ਆਈ ਐਮ ਸੌਰੀ, ਹੁਣ ਮੈਨੂੰ ਕਹਿੰਦੀ ਏ। ਵੇਖ ਕੇ ਉਹਦੀਆਂ ਸ਼ੋਖ ਅਦਾਵਾਂ, ਮੈਂ ਉਹਦੇ ਤੇ ਮਰਦੇ ਹੀ ਜਾਵਾਂ। ਡੰਗ ਦੇ ਨੈਣ ਬਲੌਰੀ, ਹੁਣ ਮੈਨੂੰ ਕਹਿੰਦੀ ਏ ਹਾਏ
ਬਾਊ ਜੀ ਆਈ ਐਮ ਸੌਰੀ ਹੁਣ ਮੈਨੂੰ ਕਹਿੰਦੀ ਏ, ਸਰਦਾਰ ਜੀ ਆਈ ਐਮ ਸੌਰੀ ਹੁਣ ਮੈਨੂੰ ਕਹਿੰਦੀ ਏ। ਤੁਸੀਂ ਇਹ ਜਿਹੜਾ ਗੈਟਅਪ ਬਣਾਇਆ ਹੈ ਜੀ ਜੀ ਇਹ ਇੱਕ ਦੂਸਰੇ ਮਜ਼ਹਬ ਦੇ ਨਾਲ ਬਿਲੋਂਗ ਕਰਦਾ ਹੈ ਜੀ ਜੀ। ਤੇ ਇਹ ਗੈਟਅਪ ਪਾ ਕੇ ਤੁਸੀਂ ਜਿਸਲੇ ਬਾਹਰ ਨਿਕਲਦੇ ਹੋ ਕਦੀ ਕੋਈ ਮੁਸ਼ਕਲ ਪੇਸ਼ ਨਹੀਂ ਆਈ? ਨਹੀਂ ਜੀ, ਕੋਈ ਮੁਸ਼ਕਲ ਪੇਸ਼ ਨਹੀਂ ਆਈ। ਇਸ ਲਈ ਨਹੀਂ ਆਈ ਕਿ ਦਲੇਰ ਮਹਿੰਦੀ ਸਾਹਿਬ ਦਾ ਜਿਹੜਾ ਨਾ ਮੈਨੂੰ ਉਹ ਮੈਸੇਜ ਹਰ ਚਾਹੇ ਵੀਡੀਓ ਕਾਲਾਂ ਸਾਰੀਆਂ ਮੇਰੇ ਕੋਲ, ਉਸ ਤੋਂ ਬਾਅਦ ਉਹਨਾਂ ਦੇ ਭਾਈਦਾਨ ਜਾਂ ਮੇਰੀ ਬਕਾਇਦਾ ਉਸਤਾਦੀ ਸ਼ਾਗਿਰਦੀ ਹੋਈ ਹੈ। ਔਰ ਇਹੋ ਜਿਹੜਾ ਮੈਂ ਸਾਰਾ ਵਿਜ਼ਨ ਲੈ ਕੇ ਤੁਰਿਆ ਤੇ ਮੇਰੀ ਸੀਡੀ ਨਿਕਲੀ ਸੀ, ਉਹਦੇ ਉੱਤੇ ਵੀ ਮੇਰੀ ਫੋਟੋ ਜਨਾਬ ਇਹੀ ਲੱਗੀ ਹੈ। ਸ਼ਬਾਜ਼ ਸ਼ਰੀਫ, ਨਵਾਜ਼ ਸ਼ਰੀਫ, ਹਮਜ਼ਾ ਦੀ, ਇਹ ਸਾਰਿਆਂ ਦੀ ਲੱਗੀ ਤੇ ਮੈਂ ਮਿਲੀ ਨਗਮੇ ਵੀ ਉਹਨਾਂ ਦੇ ਗਾਏ ਨੇ ਜਨਾਬ। ਯਾਨੀ ਕਿ ਮੈਂ ਰਜਿਸਟਰ ਹੋਇਆ ਸੀਡੀ ਦੇ ਉੱਤੇ ਵੀ ਜਨਾਬ, ਕਿ ਜਿੱਥੇ ਦਿਖਾਓ ਉਹਨਾਂ ਨੂੰ ਪਤਾ ਲੱਗ ਜਾਂਦਾ ਜਨਾਬ ਕੀ ਕੀਤਾ। ਉਸ ਤੋਂ ਬਾਅਦ ਪਾਕ ਫੌਜ ਦੇ ਜਨਾਬ ਬੜੇ ਕੀਤੇ, ਬੜੇ ਅੱਛੇ ਅੱਛੇ। ਜੀ ਜੀ, ਉਹ ਵੀ ਮੈਨੂੰ ਪਤਾ ਹੈ, ਤੁਹਾਡੇ ਕੋਲੋਂ ਸੁਣਨੇ ਆ। ਤੇ ਮਤਲਬ ਲੋਕਾਂ ਨੇ ਕਦੀ ਇਸ ਇਤਰਾਜ਼ ਨਹੀਂ ਕੀਤਾ ਇਸ ਤੁਹਾਡੇ ਗੈਟਅਪ ਦੇ ਉੱਤੇ? ਨਹੀਂ, ਗੈਟਅਪ ਤੇ ਕੋਈ ਵੀ ਇਤਰਾਜ਼ ਇਸ ਲਈ ਨਹੀਂ ਕਰਦਾ ਕਿਉਂਕਿ ਹਰ ਡਰਾਮੇ ਫਿਲਮ ਦੇ ਵਿੱਚ ਕੋਈ ਨਾ ਕੋਈ ਸੀਨ ਬਣਿਆ ਹੁੰਦਾ, ਉਹ ਸੀਨ ਉਹਨੂੰ ਕਰਨਾ ਪੈਂਦਾ ਫਨਕਾਰ ਨੂੰ ਦਾ, ਤੇ ਇਸ ਲਈ ਜਨਾਬ ਉਹ ਵਕਤੀ ਤੌਰ ਗੈਟਅਪ ਕਰੀਦੇ ਆਪਣਾ ਕੰਮ ਕਰਕੇ ਤੇ ਬਸ ਫਿਰ। ਅੱਛਾ, ਤੁਸੀਂ ਇਹ ਦੱਸੋ ਕਿ ਇੱਕ ਜਿਹੜਾ ਫਨਕਾਰ ਹੈ ਉਹਨੂੰ ਸਿਆਸਤ 'ਚ ਹਿੱਸਾ ਲੈਣਾ ਚਾਹੀਦਾ ਹੈ? ਬਿਲਕੁਲ ਨਹੀਂ ਲੈਣਾ ਚਾਹੀਦਾ ਕਿਉਂਕਿ ਸਿਆਸਤ ਦੇ ਵਿੱਚ ਤੇ ਫਨਕਾਰ 'ਚ ਬਹੁਤ ਫਰਕ ਹੈ। ਮਸਲਾਂ ਤੁਸੀਂ ਕਹੋ ਨਾ ਕਿ ਤੈਨੂੰ ਵਜ਼ੀਰ ਆਜ਼ਮ ਬਣਾ ਦਈਏ ਤੇ ਮੈਂ ਕਹਾਂਗਾ ਜੀ ਮੈਂ ਬਿਲਕੁਲ ਨਹੀਂ ਬਣਨਾ, ਗਵਰਨਰ ਬਣਾ ਦੇ ਮੈਂ ਬਿਲਕੁਲ ਨਹੀਂ ਬਣਨਾ। ਹੁਣ ਤੁਸੀਂ ਪੁੱਛੋਗੇ ਕਿ ਕਿਉਂ ਨਹੀਂ ਬਣਨਾ ਜਾਂ ਉਹ ਬਣਨਾ ਇਸ ਵਾਸਤੇ ਨਹੀਂਗਾ ਕਿ ਜਿਹੜਾ ਸਿਆਸੀ ਹੈ ਨਾ, ਸਦਰ ਪਾਕਿਸਤਾਨ ਹੈ, ਵਜ਼ੀਰ ਆਜ਼ਮ ਹੈ, ਵਜ਼ੀਰ ਆਲਾ, ਉਹ ਸਿਰਫ ਹੈਗੇ ਨੇ 5 ਸਾਲ ਵਾਸਤੇ। 5 ਸਾਲ ਤੋਂ ਬਾਅਦ ਜਿਹੜਾ ਉਹ ਫਿਰ ਹੋ ਜਾਂਦਾ ਜੀ ਸਾਬਕਾ। ਤੇ ਜਿਹੜਾ ਸਿੰਗਰ ਹੈ ਨਾ ਉਹ ਜ਼ਿੰਦਗੀ 'ਚ ਕਦੀ ਸਾਬਕਾ ਨਹੀਂ ਹੋਇਆ, ਤੇ ਨਾ ਮੈਂ ਆਪਣੇ ਆਪ ਨੂੰ ਕਰੇ ਸਾਬਕਾ ਦੀ ਲਿਸਟ ਵਿੱਚ ਲਿਜਾਣਾ ਚਾਹੁੰਦਾ। ਇਸ ਲਈ ਨਾ ਮੈਂ ਸਿੰਗਰ ਹਾਂ ਤੇ ਸਿੰਗਰ ਹੀ ਰਹਿਣਾ ਚਾਹੁੰਦਾ ਵਾਂ, ਤੇ ਚੰਗਾ ਫਿਰ ਹੀ ਲੱਗੇਗਾ ਨਾ। ਤੁਸੀਂ ਸਿਆਸੀ ਜਮਾਤਾਂ ਵਾਸਤੇ ਵੀ ਕੋਈ ਗਾਣੇ ਵਾਣੇ ਗਾਏ ਨੇ? ਹਾਂਜੀ ਬਿਲਕੁਲ ਗਾਇਆ ਜੀ, ਮਰੀਮ ਨਵਾਜ਼ ਜੀ ਵਾਸਤੇ ਗਾਇਆ ਕਿਉਂਕਿ ਉਹਨਾਂ ਨੇ ਬੜੇ ਅੱਛੇ ਕੰਮ ਕੀਤੇ ਨੇ, ਬਹੁਤ ਹੀ ਅੱਛੇ ਅੱਛੇ ਇਨਾਮ ਕੰਮ ਕੀਤੇ ਨੇ, ਔਰ ਇੰਨੇ ਅੱਛੇ ਕੀਤੇ ਨੇ ਕਿ ਗਾਣਾ ਗਾਣ ਤੇ ਮਜਬੂਰ ਹੋ ਗਿਆ, ਤੇ ਗਾਣਾ ਬਹੁਤ ਅੱਛਾ ਇਨਾਮ ਗਾਇਆ, ਤੇ ਉਹ ਮੈਂ ਇਨਾਮ ਸੁਣਾ ਦੇਣਾ। ਇਨਾਮ ਤੁਸੀਂ ਨਾ ਹਰ ਪਾਸੇ ਦਿਸੇ ਹਰਿਆਲੀ ਏ, ਮਰੀਮ ਨਵਾਜ਼ ਭਾਗਾਂ ਵਾਲੀ ਏ। ਹਰ ਪਾਸੇ ਦਿਸੇ ਹਰਿਆਲੀ ਏ, ਮਰੀਮ ਨਵਾਜ਼ ਭਾਗਾਂ ਵਾਲੀ ਏ। ਖੇਡੇ ਨਸੀਬਾਂ ਦਾ ਸੋਚੇ ਗਰੀਬਾਂ ਦਾ, ਰੌਣਕਾਂ ਵਧਾਓ ਜੀ, ਵੈਲਕਮ ਮੇਰੀ ਜਾਨ ਤੁਸੀਂ ਆਓ ਜੀ, ਸੁਥਰਾ ਪੰਜਾਬ ਬਣਾਓ ਜੀ। ਦਿੱਤੀ ਇਜਾਜ਼ਤ ਮਰੀਮ ਨਵਾਜ਼ ਨੇ, ਹੋਰ ਇਹਨੂੰ ਸੁਥਰਾ ਬਣਾਓ ਜੀ, ਵੈਲਕਮ ਮੇਰੀ ਜਾਨ ਤੁਸੀਂ ਆਓ ਜੀ, ਸੁਥਰਾ ਪੰਜਾਬ ਬਣਾਓ ਜੀ। ਸਹੂਲਤ ਬਾਜ਼ਾਰ ਵੀ ਲਵਾਏ ਨੇ, ਹਿੰਮਤ ਕਾਰਡ ਮਰੀਮ ਨੇ ਬਣਾਏ ਨੇ। ਕਰਦਾ ਪਈ ਦੇਂਦੀ ਏ ਦੁਨੀਆ ਪਈ ਵੇਂਦੀ ਏ, ਕਰਦਾ ਪਈ ਦੇਂਦੀ ਏ ਦੁਨੀਆ ਪਈ ਵੇਂਦੀ ਏ। ਕਿਸੇ ਗੱਲ ਤੋਂ ਨਾ ਘਬਰਾਓ ਜੀ, ਆਓ ਜੀ ਆਓ ਜੀ ਆਓ ਜੀ, ਵੈਲਕਮ ਮੇਰੀ ਜਾਨ ਤੁਸੀਂ ਆਓ ਜੀ, ਸੁਥਰਾ ਪੰਜਾਬ ਬਣਾਓ ਜੀ। ਕਰ ਦਿੱਤੀ ਪੰਜਾਬ ਦੀ ਸਫਾਈ ਏ, ਪੈਰਾ ਫੋਰਸ ਵੀ ਤੁਸਾਂ ਬਣਾਈਏ। ਕਰ ਦਿੱਤੀ ਪੰਜਾਬ ਦੀ ਸਫਾਈ ਏ, ਪੈਰਾ ਫੋਰਸ ਵੀ ਤੁਸਾਂ ਬਣਾਈਏ। ਫਾਇਦਾ ਅੱਜ ਚੱਕ ਲੋ, ਆਪਣਾ ਆਪਣਾ ਹੱਕ ਲੋ, ਗੱਲਾਂ ਸਾਰੀਆਂ ਭੁਲਾਓ ਜੀ, ਵੈਲਕਮ ਮੇਰੀ ਜਾਨ ਤੁਸੀਂ ਆਓ ਜੀ, ਸੁਥਰਾ ਪੰਜਾਬ ਬਣਾਓ ਜੀ, ਵੈਲਕਮ ਮੇਰੀ ਜਾਨ ਤੁਸੀਂ ਆਓ ਜੀ, ਬੇਰਾਜ ਨਾਲ ਭੰਗੜੇ ਪਾਓ ਜੀ। ਵਾਹ ਵਾਹ ਵਾਹ, ਜ਼ਬਰਦਸਤ ਜੀ। ਤੇ ਇਹ ਗਾਣਾ ਤੁਸੀਂ ਆਪ ਹੀ ਲਿਖਿਆ ਜੀ? ਨਹੀਂ ਜੀ, ਇਹ ਮੇਰੇ ਦੋਸਤ ਹੈਗੇ ਨੇ। ਅੱਛਾ। ਅੱਛਾ, ਸ਼ਾਕਰ ਸਾਹਿਬ। ਅੱਛਾ ਅੱਛਾ, ਉਹਨਾਂ ਨੇ ਲਿਖਿਆ। ਤੇ ਇਸ ਗਾਣੇ ਤੋਂ ਬਾਅਦ ਤੁਹਾਡੇ ਨਾਲ ਕਿਸੇ ਨੇ ਰਾਬਤਾ ਨਹੀਂ ਕੀਤਾ? ਜੀ ਰਾਬਤਾ ਹੋਇਆ ਹੈ, ਮੁਲਾਕਾਤ ਇਨਸ਼ਾਅੱਲਾ ਜਲਦ ਹੋਏਗੀ। ਜ਼ਰਾ ਗਵਰਨਮੈਂਟ ਤੁਹਾਨੂੰ ਪਤਾ ਮਸਰੂਫ ਹੈ, ਲੇਕਿਨ ਮੇਰਾ ਹਰ ਚੈਨਲ ਤੋਂ ਜਿਹੜਾ ਗਾਣਾ ਉਹਨਾਂ ਤੱਕ ਪਹੁੰਚ ਰਿਹਾ ਹੈ, ਤੇ ਮੁਲਾਕਾਤ ਜ਼ਰੂਰ ਹੋਏਗੀ। ਤੇ ਉਹਨਾਂ ਨੇ ਕਿਹਾ ਜੀ ਕੋਈ ਵਿਜ਼ਨ ਆਪਣਾ ਦੱਸੋ ਕੋਈ ਅਗਲਾ। ਮੈਂ ਕਿਹਾ ਮੇਰਾ ਵਿਜ਼ਨ ਇਹੀ ਹੈ
ਕਿ ਮੈਨੂੰ ਹਰ ਆਰਟ ਕੌਂਸਲ ਦੇ ਵਿੱਚ ਇਜਾਜ਼ਤ ਦਿੱਤੀ ਜਾਵੇ ਸੁਥਰੇ ਪੰਜਾਬ ਵਾਸਤੇ ਔਰ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਵਾਸਤੇ। ਇਹ ਦੋ ਕੰਮ ਅਹਿਮ ਹੈਗੇ ਨੇ ਜਨਾਬ। ਇਹ ਜਿਹੜੇ ਬੱਚੇ ਨੇ ਉਹ ਸੁਣਨ, ਵੱਡੇ ਸੁਣਨ ਨਾ ਭਲਾ ਉਹ ਗਾਣੇ ਦੀ ਸੂਰਤ ਯਾਦ ਕਰਨ ਜਨਾਬ, ਤਾਂ ਉਹਨਾਂ ਨੂੰ ਪਤਾ ਲੱਗੇ ਨਾ। ਮੈਨੂੰ ਸਕੂਲਾਂ 'ਚ ਭੇਜਿਆ ਜਾਵੇ ਜਨਾਬ, ਉੱਥੇ ਜਾ ਕੇ ਮੈਂ ਮਾਂ ਬੋਲੀ ਦਾ ਪ੍ਰਚਾਰ ਕਰਾਂ ਤੇ ਬੱਚਿਆਂ ਨੂੰ ਜਨਾਬ ਜਲਦੀ ਸਮਝ ਆਵੇ। ਇਹ ਮੈਂ ਉਹਨਾਂ ਨੂੰ ਅਪੀਲ ਕੀਤੀ ਹੈ ਤੇ ਉਮੀਦ ਹੈ ਕਿ ਉਹ ਮੈਨੂੰ ਮਨਜ਼ੂਰ ਹੋ ਜਾਏਗੀ। ਨਾਸਰ ਬਿਰਾਜ ਸਾਹਿਬ, ਤੁਸੀਂ ਸਮਝਦੇ ਹੋ ਕਿ ਪਾਕਿਸਤਾਨ ਦੇ ਵਿੱਚ ਜਾਂ ਖਸੂਸਨ ਪੰਜਾਬ ਦੇ ਵਿੱਚ ਫਨਕਾਰਾਂ ਦੇ ਨਾਲ ਉਹਨਾਂ ਦੇ ਨਾਲ ਕੋਈ ਬਿਹਤਰ ਸਲੂਕ ਕੀਤਾ ਜਾ ਰਿਹਾ ਹੈ, ਉਹਨਾਂ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾ ਰਿਹਾ ਹੈ? ਇਸ ਹਕੂਮਤ ਜਿਹੜੀ ਹੈ ਨਾ, ਇਹਨੇ ਫਨਕਾਰਾਂ ਦਾ ਇਨਾਮ ਕਾਫੀ ਕੁਝ ਕਰ ਰਹੇ ਨੇ, ਜਿਹਦੇ ਵਿੱਚ ਸਾਰਿਆਂ ਨੂੰ ਨਾ ਫੰਡ ਵਗੈਰਾ ਵੀ ਮਿਲ ਰਹੇ ਨੇ ਔਰ ਫਿਲਮੀ ਦੁਨੀਆ ਵੀ ਬਹਾਲ ਹੋ ਰਹੀ ਹੈ और बड़ा अच्छा इनाम वाला मरहला जा रहा हाले तक तो इनाम। और अल्लाह पाक तौफीक देवे ऐसे गौरमेंट नूं कि फनकारां नूं फोकस करे, क्योंकि मिली नगमे जिहड़े ना पाक फौज नूं जिताउण वास्ते ये सिर्फ फनकार कर सकते हैं। उन्होंने इनाम वाला ऑक्सीजन पहुँचाते हैं इनाम। मैडम नूरजान देख लो, मसूद राणा जी नूं, अनैसन पट्टी जी नूं इनाम देख लो कि फनकार सिंगर जिहड़ा ना खास तौर पर इनाम वाला ਇਹਦਾ ਖਾਸ ਕਰਕੇ ਨਾ ਇਹ ਮੈਂ ਵਜ਼ੀਰ ਆਲਾ ਪੰਜਾਬ ਨੂੰ ਕਹਾਂਗਾ ਕਿ ਇਹਨਾਂ ਦੇ ਫੰਡ 'ਚ ਵੀ ਇਜ਼ਾਫਾ ਕੀਤਾ ਜਾਵੇ ਤੇ ਇਹਨਾਂ ਨੂੰ ਇਨਾਬਲਾ ਹਰ ਜਗ੍ਹਾ ਦੇ ਉੱਤੇ ਪ੍ਰਮੋਟ ਕੀਤਾ ਜਾਵੇ। ਤੇ ਜਿਹੜਾ ਪਾਕ ਫੌਜ ਵਾਸਤੇ ਤੁਸੀਂ ਗਾਣਾ ਗਾਇਆ ਉਹ ਸਾਡੇ ਵੇਖਣ ਵਾਲਿਆਂ ਵਾਸਤੇ ਜੀ ਮੈਂ ਬਿਲਕੁਲ ਨਾਮ ਪਾਕ ਫੌਜ ਦਾ ਮੇਰੇ ਕੋਲ ਮਿਲੀ ਨਗਮਾ ਹੈ, ਦੋ ਸ਼ੇਰ ਉਹਦੇ ਵੀ ਸੁਣਾਣਾ। ਉਹ ਦੁਨੀਆ 'ਚ ਕਿਤੇ ਵੀ ਸ਼ਾਹੀਨਾਂ ਦਾ ਜੋੜ ਨਹੀਂ, ਸਾਡੀ ਪਾਕ ਫੌਜ ਦਾ ਕੋਈ ਵੀ ਤੋੜ ਨਹੀਂ। फौज दा मान वधाया करो जी सन 65 वांगू जोश विच आया करो जी सन 65 वांगू जोश विच आया करो जी सन 65 वांगू जोश विच। एयर मार्शल फरूक उमर मुल्क दी शान, एम आलम ते रश साडी जान। कश्मीर दा हल भी कराया करो जी सन 65 वांगू जोश विच आया करो जी सन 65 वांगू जोश विच। बहुत खूब ਜ਼ਬਰਦਸਤ ਜੀ। ਨਾਜ਼ਰੀਨ, ਪ੍ਰਾਹੁਣਿਆਂ ਨਾਲ ਹੋਣ ਵਾਲੀ ਗੁਫ਼ਤਗੂ ਦਾ ਸਿਲਸਿਲਾ ਜਾਰੀ ਹੈ। ਇੱਥੇ ਵੇਲਾ ਹੋਇਆ ਇੱਕ ਮੁਖਤਸਰ ਜੇ ਵਕਫੇ ਦਾ, ਤੇ ਵਕਫੇ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ। ਦੁਬਾਰਾ ਜੀ ਆਇਆਂ ਨੂੰ। ਇਲਿਆਸ ਘੁੰਮਣ ਸਾਹਿਬ, ਤੁਸੀਂ ਕੋਈ ਜਿਹੜੀ ਆਉਣ ਵਾਲੀ ਨਵੀਂ ਨਸਲ ਹੈ ਉਹਨੂੰ ਕੋਈ ਪੈਗਾਮ ਦੇਣਾ ਚਾਹੋਗੇ? ਉਹ ਪੈਗਾਮ ਮੇਰੇ ਇੱਕ ਗੀਤ ਵਿੱਚ ਹੀ ਹੈ, ਉਹਦੇ ਸ਼ੇਰ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ। ਔਰ ਉਹ ਨਾਸਰ ਨੇ ਗਾਏ ਆ ਵੀ ਹੈ। ਉਹ ਇਹ ਵੇ, ਹੋਸ਼ ਕਰੋ ਪੰਜਾਬ ਨੂੰ ਵੰਡਣ ਵਾਲਿਓ, ਹੋਸ਼ ਕਰੋ ਪੰਜਾਬ ਨੂੰ ਵੰਡਣ ਵਾਲਿਓ, ਰੱਬ ਤੋਂ ਡਰੋ ਮਾਂ ਨੂੰ ਭੰਡਣ ਵਾਲਿਓ। ਓਏ ਮਿੱਟੀ ਮਾਂ ਵੀ ਹੁੰਦੀ ਏ, ਮਿੱਟੀ ਮਾਂ ਵੀ ਹੁੰਦੀ ਏ, ਜੰਨਤ ਥਾਂ ਵੀ ਹੁੰਦੀ ਏ, ਗੂੜੀ ਛਾਂ ਵੀ ਹੁੰਦੀ ਏ। ਰੁਕੋ ਰੁਕੋ ਸਾਡੀਆਂ ਵੰਡਾਂ ਕਰਨ ਵਾਲਿਓ, ਹੋਸ਼ ਕਰੋ ਪੰਜਾਬ ਨੂੰ ਵੰਡਣ ਵਾਲਿਓ। ਯਾਨੀ ਇਹ ਸਾਡੀ ਪਾਰਟੀ ਦਾ ਵੀ ਇਹ ਅਜ਼ਮ ਹੈ ਕਿ ਅਸੀਂ ਇਸ ਧਰਤੀ ਦੀ ਹਿਫਾਜ਼ਤ ਕਰਨੀ ਹੈ। ਜਿਸ ਤਰ੍ਹਾਂ ਅਸੀਂ ਪੰਜਾਬ ਤੇ ਪੰਜਾਬੀ ਨੂੰ ਕਾਇਮ ਰੱਖਣਾ ਹੈ, ਉਸੇ ਤਰ੍ਹਾਂ ਇੱਥੇ ਕੋਈ ਤਕਸੀਮ, ਕੋਈ ਵੰਡ ਕਿਸੇ ਵੀ ਹਵਾਲੇ ਨਾਲ ਅਸੀਂ ਪੰਜਾਬ ਦੀ ਜਿਹੜੇ ਉਹ ਨਹੀਂ ਹੋਣ ਦੇਣੀ ਇਨਸ਼ਾਅੱਲਾ। ਜਿਹੜਾ ਮੇਰਾ ਸੁਨੇਹਾ, ਮੇਰਾ ਪੈਗਾਮ ਹੈ ਉਹ ਇਹ ਵੇ ਕਿ ਸਾਡੀ ਨਵੀਂ ਨਸਲ, ਨਵੀਂ ਪੀੜ੍ਹੀ, ਜਿਹੜੀ ਨਵੀਂ ਪੋਚ ਹੈ, ਉਹਨੇ ਆਪਣੀ ਬੋਲੀ, ਆਪਣੀ ਧਰਤੀ, ਇਹਦੇ ਵਿਰਸੇ ਨੂੰ ਨਹੀਂ ਭੁੱਲਣਾ। ਦੇਖੋ ਇਹ ਉਹਨਾਂ ਦਾ ਐਡਾ ਵੱਡਾ ਸਰਮਾਇਆ ਹੈ ਕਿ ਤੁਸੀਂ ਬੈਠੇ ਬਿਠਾਏ ਅਗਰ ਆਪਣੀ ਧਰਤੀ ਨਾਲ ਪਿਆਰ ਮੁਹੱਬਤ ਪੈਦਾ ਕਰਨਾ ਚਾਹੁੰਦੇ ਤਾਂ ਇੱਕ ਜ਼ਰੀਆ ਉਹ ਪੰਜਾਬੀ ਜ਼ਬਾਨ ਹੈ। ਉਹਨੇ ਹੀ ਤੁਹਾਨੂੰ ਇਸ ਧਰਤੀ ਦਾ ਸਹੀ ਮੁਹਿੱਬੇ ਵਤਨ ਬਣਾਉਣਾ ਹੈ। ਇਸ ਲਈ ਮੇਰੀ ਦਰਖਾਸਤ ਹੈ, ਭਾਵੇਂ ਬੱਚੀਆਂ ਹੋਣ, ਬੱਚੇ ਹੋਣ, ਪੰਜਾਬੀ ਜ਼ਬਾਨ ਨਾਲ ਪਿਆਰ ਕਰੋ, ਪੰਜਾਬੀ ਦੇ ਕਰੀਬ ਆਵੋ। ਇਹ ਧਰਤੀ ਤੁਹਾਨੂੰ ਮੁਹਿੱਬੇ ਵਤਨ ਜਿੱਥੇ ਪੰਜਾਬੀ ਵੀ ਬਣਾਏਗੀ, ਪਾਕਿਸਤਾਨੀ ਵੀ ਇਨਸ਼ਾਅੱਲਾ ਬਣਾਏਗੀ। ਇਸ ਲਈ ਸਾਰਿਆਂ ਪੰਜਾਬੀ ਬੋਲੀ ਨੂੰ ਇਨਸ਼ਾਅੱਲਾ ਬੋਲਣਾ ਹੈ ਔਰ ਇਹਨੂੰ ਅਗਲੀਆਂ ਨਸਲਾਂ ਤੱਕ ਮੁੰਤਕਿਲ ਕਰਨਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਨਾਸਰ ਬਿਰਾਜ ਸਾਹਿਬ, ਤੁਹਾਡੇ ਨਾਲ ਆਖਰ ਤੇ ਮੈਂ ਪੁੱਛਣਾ ਚਾਹਾਂਗਾ ਕਿ ਜਦੋਂ ਦਾ ਸੋਸ਼ਲ ਮੀਡੀਆ ਬੜਾ ਐਕਟਿਵ ਹੋ ਗਿਆ ਹੈ, ਤੇ ਤੁਸੀਂ ਸਮਝਦੇ ਹੋ ਕਿ ਇਹ ਸੋਸ਼ਲ ਮੀਡੀਆ ਦੇ ਆਉਣ ਨਾਲ ਤੁਹਾਡਾ ਜਿਹੜਾ ਕੈਰੀਅਰ ਹੈ ਉਹ ਮਜ਼ਬੂਤ ਹੋਇਆ ਹੈ ਜਾਂ ਉਹਨੂੰ ਨੁਕਸਾਨ ਪਹੁੰਚਿਆ ਹੈ? ਜੀ ਸਾਡਾ ਕੈਰੀਅਰ ਜਿਹੜਾ ਨਾ ਸੋਸ਼ਲ ਮੀਡੀਆ ਦੇ ਨਾਲ ਬੜਾ ਹੀ ਮਜ਼ਬੂਤ ਹੋਇਆ। ਅੱਛਾ।
ਯਾਨੀ ਕਿ ਪਹਿਲੇ ਬੜੀ ਮੁਤਾਜ਼ਗੀ ਰਹਿੰਦੀ ਸੀ ਕਿ ਕਿਤੇ ਟੀਵੀ ਦੇ ਉੱਤੇ ਆਵਾਂਗੇ, ਪਤਾ ਨਹੀਂ ਕਦੋਂ ਆਵਾਂਗੇ, ਐਵੇਂ ਟੀਵੀ 4 ਘੰਟੇ ਪਹਿਲੇ ਲਾ ਕੇ ਬਹਿ ਗਏ ਕਿ ਅੱਜ ਭੋਲਾ ਖਾਂਜਾ ਡਰਾਮਾ ਲੱਗਣਾ, ਫਲਾਣਾ ਹੋਣਾ। ਤੇ ਹੁਣ ਜਿਹੜਾ ਹੁਣ ਇਹ ਹੈ ਕਿ ਜੋ ਅਸਾਂ ਕਰਨਾ ਹੈ ਉਹ ਬਸ 2 ਮਿੰਟ ਦੀ ਗੱਲ ਹੋਣੀ ਹੈ, ਸਾਰਾ ਸੋਸ਼ਲ ਮੀਡੀਆ ਦੇ ਉੱਤੇ ਆ ਜਾਣਾ, ਉਹਦਾ ਰਿਜ਼ਲਟ ਵੀ ਨਾਲ ਹੀ ਆ ਜਾਣਾ ਕਿ ਇੰਨੇ ਬੰਦਿਆਂ ਨੇ ਲਾਈਕ ਕਰ ਲਿਆ ਤੇ ਇਹਨਾਂ ਬੰਦਿਆਂ ਦੇ ਕਮੈਂਟਸ ਆ ਗਏ ਨੇ ਚੰਗੇ ਬੁਰੇ ਜੋ ਵੀ ਹੈ ਨਹੀਂ। ਲੇਕਿਨ ਮੈਂ ਸਮਝਣਾ ਕਿ ਅੱਛਾ ਹੀ ਕਾਬਲਾ। ਨਾਸਰ ਬਿਰਾਜ ਸਾਹਿਬ, ਤੁਸੀਂ ਬੜੇ ਕੰਸਰਟ ਕੀਤੇ, ਬੜੇ ਸ਼ੋਅ ਵੀ ਕੀਤੇ ਨੇ, ਤੇ ਕੋਈ ਐਸਾ ਸ਼ੋਅ ਜਿਹੜਾ ਅੱਜ ਵੀ ਤੁਹਾਨੂੰ ਯਾਦ ਹੋਵੇ? ਸ਼ੋਅ ਤੇ ਨੇ ਬੇਤਾਸ਼ਾ ਕੀਤੇ ਨੇ ਜਨਾਬ। ਮੈਂ ਅਤਾਉਲਾ ਸਖੇਲਵੀ ਨਾਲ ਜਨਾਬ ਬਹੁਤ ਕੀਤਾ ਹੈ, ਉਸ ਤੋਂ ਬਾਅਦ ਸੁਖਬੀਰ ਸਿੰਘ ਅੱਛਾ। ਉਹਦੇ ਨਾਲ ਵੀ ਕੀਤਾ ਹੈ। ਲੇਕਿਨ ਮੈਨੂੰ ਇਹ ਜ਼ਿਆਦਾ ਹਾਸਲ ਹੈ ਕਿ ਸੁਖਬੀਰ ਸਿੰਘ ਜਦੋਂ ਪਾਕਿਸਤਾਨ 'ਚ ਆਏ ਨੇ ਤੇ ਉਹਨਾਂ ਨੇ ਮੇਰੀ ਕੰਪੇਅਰਿੰਗ ਆਪ ਕੀਤੀ ਹੈ। ਅੱਛਾ। ਇਹ ਇੱਕ ਬੜੇ ਇਜ਼ਾਜ਼ ਦੀ ਗੱਲ ਸੀ ਨਾ। ਡਰੈਸਿੰਗ ਵੇਖ ਕੇ ਕਹਿੰਦੇ ਮੈਨੂੰ ਮਿੱਤਰ ਬੜੇ ਸੋਹਣਾ ਲੱਗਦਾ ਹੈ ਨਾ, ਤੇ ਉਹਨਾਂ ਨੇ ਕੰਪੇਅਰਿੰਗ ਕਿਹਾ ਜੀ ਮੇਰੇ ਸਾਹਮਣੇ ਹੁਣ ਉਹ ਮਿੱਤਰ ਤੇ ਬੇਲੀ ਉਹ ਆਂਦਾ ਪਿਆ ਨਾਵਲਾ ਜਿਹਦੇ ਤੇ ਮੈਨੂੰ ਵੀ ਮਾਣ ਹੈ ਜਨਾਬ, ਤੇ ਉਹ ਨਾਸਰ ਬਿਰਾਜ ਹੈ ਨਾਵਲਾ, ਉਹ ਤੁਹਾਡਾ ਭੰਗੜੇ ਵੀ ਪਾਣਗੇ ਨਾ ਤੇ ਭੰਗੜੇ ਪਵਾਉਣਗੇ ਵੀ ਨਾ, ਤੇ ਤੁਹਾਡੀ ਤਾੜੀਆਂ ਦੇ ਵਿਚਾਰ ਹੈ ਨਾ। ਯਾਨੀ ਕਿ ਮੇਰੇ ਵਾਸਤੇ ਬੜੇ ਇਜ਼ਾਜ਼ ਦੀ ਗੱਲ ਸੀ ਨਾ। ਬਿਲਕੁਲ ਸਹੀ। ਜੋ ਕੀਤਾ ਤਾਉਲਾ ਸਖੇਲਵੀ ਨਾਲ ਕੀਤਾ ਹੈ, ਬਰਾਰੁਲ ਹਕ ਨਾਲ ਕੀਤਾ ਹੈ, UK ਸਾਰਾ ਨਾਲ ਕੀਤਾ ਹੈ, ਆਰਿਫ ਲਾਹੌਰ ਨਾਲ ਕੀਤਾ ਹੈ। ਯਾਨੀ ਕਿ ਕੋਈ ਵੀ ਐਸਾ ਨਹੀਂ, ਨਸੀਬੋ ਲਾਲ ਕੋਈ ਵੀ ਐਸਾ ਨਹੀਂ ਫਨਕਾਰ ਵੱਡਾ ਕਿ ਜਿਹਦੇ ਨਾਲ ਮੈਂ ਸਰੀਓ ਨੇਸ਼ਨ ਹੈ ਉਹਦੇ ਨਾਲ ਵੀ ਕੀਤਾ। ਕੋਈ ਐਸਾ ਨਹੀਂ ਕਿ ਜਿਹੜਾ ਰਹਿ ਗਿਆ ਜਿਹੜਾ ਮੈਨੂੰ ਨਹੀਂ ਜਾਣਦਾ ਹੋਵੇ ਨਾ। ਵਾਹ ਵਾਹ। ਤੇ ਮੈਨੂੰ ਖੁਸ਼ੀ ਹੁੰਦੀ ਹੈ ਹੁਣ ਮੇਰੇ ਉਸਤਾਦ ਲੇਰਮੈਨ ਸਾਹਿਬ ਪਾਕਿਸਤਾਨ ਆਉਣਗੇ ਜਨਾਬ, ਤੇ ਉਹਨਾਂ ਨੇ ਵੀ ਖੁਆਇਸ਼ ਜ਼ਾਹਿਰ ਕੀਤੀ ਕਿ ਸਾਨੂੰ ਜਨਾਬ ਨਾਲ ਮੁਲਾਕਾਤ ਕਰਾਣੀ ਹੈ। ਚੌਧਰੀ ਇਲਿਆਸ ਘੁੰਮਣ ਸਾਹਿਬ ਜਿਹੜੇ ਬੈਠ ਸ਼ੋਅ ਜਾਬਤਾ ਨੇ, ਕਰਾਂਗੇ ਮਿਲਣਾ ਕਿ ਉਹ ਇੰਨਾ ਸੋਹਣੇ ਲਫ਼ਜ਼ ਲਿਖਦੇ ਪਏ ਨੇ ਨਾ ਜਿਹਦਾ ਸ਼ੁਮਾਰ ਹੀ ਕੋਈ ਨਹੀਂ ਗਾ। ਬਿਲਕੁਲ ਸਹੀ। ਮੁਲਾਕਾਤ ਕਰਾਣੀ ਤੇ 에ਅਰਪੋਰਟ ਤੇ ਮਿਲਣ ਵਾਸਤੇ ਜਨਾਬ ਵਾਲਾ ਮੈਨੂੰ ਉਹਨਾਂ ਨੂੰ ਨਾਲ ਲੈ ਕੇ ਆਣਾ, ਫਿਰ ਅਸੀਂ ਉਹਨਾਂ ਨਾਲ ਜਾਣਾ ਜਨਾਬ ਪਹਿਲੇ। ਬਿਲਕੁਲ ਸਹੀ। ਤੇ ਇਹ ਸਾਡੇ ਵਾਸਤੇ ਇਜ਼ਾਜ਼ ਦੀ ਗੱਲ। ਬਿਲਕੁਲ ਸਹੀ ਹੈ। ਬਹੁਤ ਬਹੁਤ ਸ਼ੁਕਰੀਆ ਨਾਸਰ ਬਿਰਾਜ ਸਾਹਿਬ। ਸਾਰਾ ਦਿਨ ਅਸੀਂ ਤੁਹਾਡੇ ਨਾਲ ਗੁਜ਼ਾਰਿਆ ਔਰ ਬੜੀ ਖੂਬਸੂਰਤ ਗੱਲਾਂ ਤੁਹਾਡੀਆਂ ਔਰ ਖੂਬਸੂਰਤ ਗਾਣੇ ਵੀ ਸੁਣੇ, ਤੁਹਾਡੇ ਕੋਲੋਂ ਟੱਪੇ ਵੀ ਸੁਣੇ, ਤੇ ਬੜਾ ਮਜ਼ਾ ਆਇਆ ਸਾਨੂੰ। ਔਰ ਉਮੀਦ ਹੈ ਕਿ ਸਾਡੇ ਵੇਖਣ ਵਾਲਿਆਂ ਨੂੰ ਵੀ ਬੜਾ ਮਜ਼ਾ ਆਇਆ ਹੋਵੇਗਾ। ਤੇ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲੇ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਕੋਈ ਆਪਣੀ ਪਰਫਾਰਮੈਂਸ ਵੀ ਦਿਖਾ ਦਿਓ। ਜੀ ਠੀਕ ਹੈ ਜੀ, ਬਿਲਕੁਲ। ਬਹੁਤ ਸ਼ੁਕਰੀਆ ਜੀ।